बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आलि मुहम्मद व बारिक वसल्लम वसल्लि अलैहि। लखां करोड़ां दरूद सोने कमली वाले आका हज़रत मुहम्मद अरबी सल्लल्लाहु अलैहि वसल्लम ते, आप दी आल ते आप दे सहाबा ते। मेरा नाम जी डॉक्टर गज़नफर बुखारी है, पंजाब पाकिस्तान तो हाँ। तुसी देख रहे हो PhD पंजाबी स्टूडियो। ऑफलाइन बैठक दा नवा प्रोग्राम लैके तुहाडी खिदमत विच हाज़र हाँ। ਤੁਹਾਨੂੰ ਜਿਵੇਂ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਜੀਨੀਅਸ ਪੰਜਾਬੀ ਨੂੰ ਤੁਹਾਡੇ ਰੂਬਰੂ ਕਰਵਾਈਦਾ ਹੈ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਨੇ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈਗੇ, ਬਹੁਤ ਬੜੀ ਹਸਤੀ ਨੇ। ਉਹ ਇੱਕੋ ਵਕਤ ਦੇ ਵਿੱਚ ਬਹੁਤ ਬੜੇ ਸਹਾਫੀ, ਸ਼ਾਇਰ, ਦਾਨਿਸ਼ਵਰ, ਉਸਤਾਦ ਨੇ। ਉਹਨਾਂ ਦੇ ਬਾਰੇ ਤੁਸੀਂ ਸੋਸ਼ਲ ਮੀਡੀਆ 'ਤੇ ਅਕਸਰ ਉਹਨਾਂ ਦੇ ਪ੍ਰੋਗਰਾਮ ਦੇਖਦੇ ਹੋ। ਤੁਸੀਂ ਪੰਜਾਬੀ ਕਾ ਦੇ ਉਹ ਫਾਊਂਡਰ ਨੇ। ਕੀਮਤੀ ਗੱਲਾਂ ਤੇ ਪੰਜਾਬੀ ਕਾ ਦੇ ਮੰਚ ਤੇ ਅਕਸਰ ਉਹ ਮਤਲਬ ਆਪਣੇ ਉਹ ਕੀਮਤੀ ਖਿਆਲਾਤ ਸਾਨੂੰ ਦੱਸਦੇ ਨੇ। ਅਸੀਂ ਉਹਨਾਂ ਨੂੰ ਦੇਖਦੇ ਹਾਂ ਸਕਰੀਨ ਦੇ ਉੱਤੇ। ਆਜ਼ਮ ਮਲਿਕ ਸਾਹਿਬ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਬਹੁਤ ਬੜੀ ਹਸਤੀ ਨੇ ਜੀ। ਆਜ਼ਮ ਮਲਿਕ ਸਾਹਿਬ ਦੇ ਬਾਰੇ ਇਹ ਦੱਸਾਂਗਾ ਕਿ ਪੰਜਾਬੀ ਦੇ ਉਸਤਾਦ ਵੀ ਰਹੇ ਨੇ, ਪ੍ਰੋਫੈਸਰ ਰਹੇ ਨੇ। ਇਹ ਸਭ ਤੋਂ ਵੱਡੇ ਅਦਾਰੇ ਜਿਹੜਾ ਜੰਗ ਹੈ ਸਾਡਾ ਮੀਡੀਆ ਗਰੁੱਪ ਦਾ, ਉਹਦੇ ਜਿਹੜਾ ਇਹ ਬੁੱਕ ਹੈਗਾ ਜੰਗ ਬੁੱਕ ਕਲੱਬ ਦੇ ਪ੍ਰਧਾਨ ਵੀ ਰਹੇ ਨੇ ਤੇ ਬਹੁਤ ਬੜੇ ਸ਼ਾਇਰ ਨੇ। ਤੇ ਜਨਾਬ ਨੇ ਕਈ ਕਿਤਾਬਾਂ ਵੀ ਤਖਲੀਕ ਕੀਤੀਆਂ ਨੇ, ਕਈ ਆਰਟੀਕਲਸ ਲਿਖੇ ਨੇ। ਤੇ ਸਭ ਤੋਂ ਬੜੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਪੰਜਾਬੀ ਜ਼ਬਾਨ ਨੂੰ ਲੈ ਕੇ ਬਹੁਤ ਐਕਟਿਵ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਆਜ਼ਮ ਮਲਿਕ ਸਾਹਿਬ, ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਰ। ਜੀ ਬਹੁਤ ਮਿਹਰਬਾਨੀ ਗਜ਼ਨਫਰ ਵੀਰ ਜੀ, ਤੁਸੀਂ ਇੰਨਾ ਸੋਹਣਾ ਕੰਮ ਕਰ ਰਹੇ ਹੋ, ਤੁਸੀਂ ਇੰਨਾ ਮਾਣ ਦਿੱਤਾ ਔਰ PhD ਸਟੂਡੀਓ 'ਚ ਮੈਨੂੰ ਬੁਲਾਇਆ, ਮੈਨੂੰ ਮੇਰੇ ਸੁਣਨ ਨਾਲ ਜੋੜਿਆ ਤੇ ਮੈਂ ਧੰਨਵਾਦੀ ਹਾਂ ਜੀ ਇਹਦਾ। ਮੈਂ ਤੇ ਕੁਝ ਵੀ ਨਹੀਂ, ਤੁਹਾਡੀ ਮੁਹੱਬਤ ਹੈ, ਮਾਂ ਬੋਲੀ ਦਾ ਇੱਕ ਸੇਵਕ ਆ, ਇੱਕ ਅਦਨਾ ਜਿਹਾ। ਤੁਹਾਡੀ ਮੁਹੱਬਤ ਹੈ ਜੀ। ਤੁਸੀਂ ਤਸ਼ਰੀਫ ਲੈ ਕੇ ਆਏ ਹੋ ਸਵੇਰੇ ਸਵੇਰੇ। ਸਰ ਤੁਹਾਨੂੰ ਤਕਲੀਫ ਸੀ। ਇਸਲਾਮਾਬਾਦ ਦਾ ਮੌਸਮ ਕਿਸ ਤਰ੍ਹਾਂ ਦਾ ਜੀ ਜਨਾਬ ਆਜ਼ਮ ਮਲਿਕ ਸਾਹਿਬ? ਜੀ ਬਾਰਿਸ਼ ਹੋ ਰਹੀ ਸੀ ਹੁਣੇ ਜੀ, ਕੋਈ 5 ਮਿੰਟ ਪਹਿਲੇ ਨਾ। ਇੱਥੇ ਜੋ ਦਰਖਤ ਬੜੇ ਲਾਏ ਨੇ ਜੀ ਲੋਕਾਂ ਨੇ, ਤੇ ਸਮਝ ਆ ਗਈ ਕਿ ਦਰਖਤਾਂ ਨਾਲ ਬਾਰਿਸ਼ ਦਾ ਬੜਾ ਤਾਲੁਕ ਹੈ। ਬਿਲਕੁਲ ਜੀ, ਹਰ ਦੂਜੇ ਦਿਨ ਬਾਰਿਸ਼ ਹੋ ਜਾਂਦੀ ਹੈ। ਸ਼ਹਿਰ ਦੀ ਖੂਬਸੂਰਤੀ ਹੈ ਤੇ ਬੜਾ ਅੱਛਾ ਮੌਸਮ ਹੈ ਇੱਥੇ। ਬਹੁਤ ਬਹੁਤ ਬੜੀ ਗੱਲ ਹੈ ਜੀ, ਬੜੀ ਅੱਛਾ। ਆਜ਼ਮ ਮਲਿਕ ਪ੍ਰੋਗਰਾਮ ਸ਼ੁਰੂ ਕਰਨੇ ਆ ਜੀ। ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਜੀਵਨ ਪੰਧ ਬਾਰੇ ਦੱਸੋ, ਆਪਣੇ ਵਡੇਰਿਆਂ ਬਾਰੇ, ਆਪਣੇ ਪਿਛੋਕੜ ਬਾਰੇ ਦੱਸੋ ਸਾਡੇ ਦੇਖਣ ਵਾਲਿਆਂ ਨੂੰ। ਜੀ ਮੈਂ ਜ਼ਰੂਰ ਦੱਸਣਾ। ਮੇਰਾ ਜੀ ਆਪਣਾ ਜਿਹੜਾ ਘਰ ਹੈ ਬੂਆ ਹੈ ਜੰਮਣ ਭੋਏ, ਉਹ ਸ਼ੇਖਪੁਰੇ ਦਾ ਕਸਬਾ ਹੈ ਫਰੂਕਾਬਾਦ, ਜਿਹੜਾ ਪਹਿਲੇ ਚੂੜਕਾਣਾ ਹੁੰਦਾ ਸੀ। ਤੇ ਉਹ ਫਿਰ ਲੋਕਾਂ ਨੂੰ ਸ਼ਾਇਦ ਨਾ ਪਸੰਦ ਨਹੀਂ ਸੀ, ਉੱਥੋਂ ਇੱਕ ਪੂਰੀ ਤਹਿਰੀਕ ਚੱਲੀ ਔਰ ਉਹ ਫਰੂਕਾਬਾਦ ਹੋ ਗਿਆ। ਉੱਥੇ ਮੈਂ ਰਹਿਣ ਵਾਲਾ ਜੀ। ਉਸ ਮਿੱਟੀ ਨੇ ਮੈਨੂੰ ਇੰਨਾ ਮਾਣ ਸਨਮਾਨ ਦਿੱਤਾ ਕਿ ਮੈਂ ਉੱਥੋਂ ਨਿਕਲ ਕੇ ਤੇ ਲਾਹੌਰ, ਫਿਰ ਇਸਲਾਮਾਬਾਦ ਔਰ ਫਿਰ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਅੱਗੇ ਆਪਣੇ ਵਿਚਾਰ ਖਿਲਾ ਰਹੇ ਹਾਂ। ਇਹ ਧੰਨਵਾਦ ਮੈਨੂੰ ਮੇਰੇ ਇਲਾਕੇ ਦੇ ਲੋਕਾਂ ਨੇ ਦਿੱਤਾ, ਜਿਨ੍ਹਾਂ ਮੈਨੂੰ 1998 'ਚ ਕੌਂਸਲਰ ਚੁਣਿਆ, ਫਿਰ ਮਿਊਨਿਸਪਲ ਕਮੇਟੀ ਫਰੂਕਾਬਾਦ ਦਾ ਵਾਈਸ ਚੇਅਰਮੈਨ ਬਣਾਇਆ ਔਰ ਉਦੋਂ ਮਗਰੋਂ 2001 'ਚ ਫਿਰ ਮੈਨੂੰ ਉਹਨਾਂ ਨੇ ਮੈਂਬਰ ਜ਼ਿਲ੍ਹਾ ਕੌਂਸਲ ਦਾ ਇੱਕ ਮਾਣ ਦਿੱਤਾ ਆਪਣੇ ਵੋਟਾਂ ਨਾਲ। ਤੇ ਮੈਨੂੰ ਇਹ ਯਕੀਨ ਹੋਇਆ ਕਿ ਲੋਕ ਮੈਨੂੰ ਪਿਆਰ ਕਰਦੇ ਨੇ। ਉਸ ਪਿਆਰ ਨੇ ਮੈਨੂੰ ਇੱਥੋਂ ਤੱਕ ਤੁਹਾਡੇ ਸਾਹਮਣੇ ਤੱਕ ਲਿਆਂਦਾ। ਤੇ ਕਿਉਂਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹੀ ਤੁਹਾਡੀ ਤਾਕਤ ਹੁੰਦੇ ਨੇ ਔਰ ਉਹੀ ਤੁਹਾਡੇ ਉਸਤਾਦ। ਤੇ ਬਜ਼ੁਰਗ ਮੇਰੇ ਪੜਦਾਦਾ ਜੀ ਇੰਡੀਆ ਤੋਂ ਆਏ ਸਨ ਜੀ, ਤੇ ਉਹ ਪਾਕਿਸਤਾਨ ਤੋਂ ਬਣਿਆ ਸੀ, ਪਹਿਲੇ ਇੱਥੇ ਰਹਿੰਦੇ ਸਨ ਫਰੂਕਾਬਾਦ ਹੀ। ਉਹ ਆੜਤੀ ਸਨ। ਮੇਰੇ ਦਾਦਾ ਜੀ ਵੀ, ਵਾਲਦ ਸਾਹਿਬ ਵੀ ਆੜਤ ਦਾ ਕਾਰੋਬਾਰ ਕਰਦੇ ਰਹੇ ਤੇ ਬੜੇ ਨੇਕ ਔਰ ਬੜੇ ਕਮਾਲ ਬੰਦੇ ਸਨ। ਉਹਨਾਂ ਦੇ ਨਾਂ ਨਾਲ ਮੈਨੂੰ ਬੜਾ ਸਹਾਰਾ ਮਿਲਿਆ ਸ਼ੁਰੂ 'ਚ। ਤੇ ਮੇਰਾ ਜਿਹੜਾ ਸ਼ੇਰੀ ਸਫ਼ਰ ਹੈ ਉਹ ਸਕੂਲੋਂ ਸ਼ੁਰੂ ਹੋ ਗਿਆ। ਸੈਯਦ ਖੁਦਾ ਹੁਸੈਨ ਬੁਖਾਰੀ ਸਾਹਿਬ, ਤੁਹਾਡੀ ਨਿਸਬਤ ਉਹਨਾਂ ਨਾਲ ਬਣਦੀ ਹੈ ਤੇ ਮੈਨੂੰ ਤੁਹਾਡਾ ਵੀ ਬੜਾ ਇਸ ਤੋਂ ਦਿਲ 'ਚ ਇਹਤਰਾਮ ਹੈ ਕਿ ਉਹਨਾਂ ਨੇ 9ਵੀਂ 'ਚ ਮੈਨੂੰ ਪੜ੍ਹਾ ਰਹੇ ਸਨ ਉਰਦੂ ਦੀ ਕਲਾਸ, ਤੇ ਉਹਨਾਂ ਨੇ ਇੱਕ ਸ਼ੇਰ ਪੂਰੀ ਕਲਾਸ ਦੇ ਅੱਗੇ ਉਹਨਾਂ ਨੇ ਇੱਕ ਬੁਝਾਰਤ ਪਾਈ ਕਿ ਇੱਕ ਸ਼ੇਰ ਹੈ ਕਿ ਦਰਦ ਮਿੰਨਤ ਕਸ਼ੇ ਦਵਾ ਨਾ ਹੁਆ, ਮੈਂ ਨਾ ਅੱਛਾ ਹੁਆ ਬੁਰਾ ਨਾ ਹੁਆ। ਵਾਕਈ ਮੈਂ ਜਿਹੜਾ ਟੇਵਾ ਲਾਇਆ ਨਾ ਜੀ, ਉਹ ਠੀਕ ਸੀ ਕਿ ਜੀ ਮੈਂ ਜਿਹੜਾ ਚੰਗਾ ਨਹੀਂ, ਮੈਂ ਜਿਹੜਾ ਠੀਕ ਨਹੀਂ ਹੋਇਆ, ਇਹ ਵੀ ਚੰਗਾ ਹੋਇਆ, ਤਾਂ ਕਿ ਦਰਦ ਨੂੰ ਜਿਹੜਾ ਨਾ ਜੀ ਤਰਲਾ ਨਹੀਂ ਕਰਨਾ ਪਿਆ। ਉਹਨਾਂ ਮੈਨੂੰ ਉਦੋਂ ਸ਼ਾਇਦ 1 ਰੁਪਈਆ ਜਾਂ ਕੋਈ ਨਕਦ ਇਨਾਮ ਦਿੱਤਾ ਪਿਆਰ ਦੇ ਕੇ। ਉਸ ਇਨਾਮ ਨੇ ਮੈਨੂੰ ਸ਼ਾਇਰ ਬਣਾ ਦਿੱਤਾ। ਵਾਹ 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 ਵਾਹ, ਬਹੁਤ ਜ਼ਬਰਦਸਤ ਜੀ, ਬੜਾ ਸੋਹਣਾ। ਮਲਿਕ ਸਾਹਿਬ ਇੱਕ ਫਿਰ ਤੁਹਾਡੀ ਸ਼ਖਸੀਅਤ ਦਾ, ਕਿਉਂਕਿ ਤੁਹਾਡੀ ਸ਼ਖਸੀਅਤ ਕਸੀਰ ਜਿਹਤੀ ਸ਼ਖਸੀਅਤ ਹੈ, ਇੱਕ ਸ਼ਖਸੀਅਤ ਦਾ ਜਿਹੜਾ ਪੱਖ ਮੈਨੂੰ ਨਹੀਂ ਸੀ ਪਤਾ, ਤੁਸੀਂ ਸਿਆਸਤਦਾਨ ਵੀ ਹੋ, ਤੁਸੀਂ ਨੇਤਾ ਵੀ ਹੋ, ਤੇ ਬੜਾ ਖੁਸ਼ੀ ਹੋਈ ਹੈ ਜਾਣ ਕੇ। ਹਾਂਜੀ, ਤੁਹਾਡੇ ਵਰਗੇ ਜੇ ਸਿਆਸਤਦਾਨ ਹੋਣ ਪਾਕਿਸਤਾਨ ਨੂੰ, ਤਾਂ ਪਾਕਿਸਤਾਨ ਸਾਡਾ ਬਹੁਤ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ, ਰੱਬ ਤੋਂ ਲੰਮੀ ਜਾਤੀ ਦੇ। ਅੱਛਾ ਮਲਿਕ ਸਾਹਿਬ, ਅਦਬ ਨਾਲ ਜੁੜਤ ਤੁਹਾਡੀ
ਕਿਸੇ ਮਨਸੂਬਾਬੰਦੀ ਦੇ ਤਹਿਤ ਹੋਈ ਜਾਂ ਫਿਰ ਕਿਸੇ ਲਾਸ਼ੂਰ ਦੇ ਹਾਦਸੇ ਨੇ ਤੁਹਾਨੂੰ ਇਸ ਰਾਹ ਤੋਰ ਦਿੱਤਾ? ਇਸ ਲਈ ਇਹ ਮੈਨੂੰ ਉਹਨਾਂ ਦੀ ਕੋਈ ਪਲੈਨਿੰਗ ਨਹੀਂ ਸੀ, ਨਾ ਪਤਾ ਸੀ, ਬਲਕਿ ਕਦੀ ਕਦੀ ਕੋਈ ਖਿਆਲ ਕਿਸੇ ਵਾਕਿਆ ਨਾਲ ਜੁੜਿਆ ਹੋਇਆ ਉਹ ਮੇਰੇ ਜ਼ਿਹਨ ਚ ਆਉਣਾ ਤੇ ਮੈਂ ਉਹ ਲਿਖ ਲੈਣਾ, ਤੇ ਇਹ ਨਹੀਂ ਸੀ ਪਤਾ ਕਿ ਜਿਹੜਾ ਮੈਂ ਲਿਖਣਾ ਵਾ ਇਹ ਸ਼ੇਰ ਹੈ ਜਾਂ ਕੀ ਹੈ ਜਾਂ ਦੀ ਕੀ ਹੈਸੀਅਤ ਹੈ। ਤੇ ਉਹ ਇੱਕ ਆਪ ਮੁਹਾਰਾ ਹੀ ਕੋਈ ਚਸ਼ਮਾ ਫੁੱਟਿਆ ਸੀ ਜਿਹਨੂੰ ਕਦੀ ਮੈਂ ਧਿਆਨ ਨਹੀਂ ਦਿੱਤਾ, ਲੇਕਿਨ ਉਹ ਪਾਣੀ ਇਕੱਠਾ ਹੁੰਦਾ ਰਿਹਾ। ਮੈਂ ਦੁਨੀਆ ਦੀਆਂ ਰੁੱਝਾਂ 'ਚ ਬੁੱਲਾ ਕੀ ਜਾਣਾ ਮੈਂ ਕੌਣ, ਜਿੱਧਰ ਲੋਕੀ ਲੈ ਕੇ ਆਏ, ਕਿਸੇ ਨੇ ਕਿਹਾ ਤੁਹਾਨੂੰ ਸਮਾਜੀ ਕੰਮ ਕਰਨਾ ਚਾਹੀਦਾ ਉਹ ਸ਼ੁਰੂ ਕਰਤਾ, ਕਿਸੇ ਨੇ ਕਿਹਾ ਤੁਹਾਨੂੰ ਕੌਂਸਲਰ ਖਿਲਾਰਨੇ ਆ, ਤੇ ਉਹ ਨਾ ਜੀ ਜਿੱਧਰ ਲੋਕ ਲਈ ਗਏ ਉਹ ਚਸ਼ਮੇ ਦੇ ਭਾਵ ਉਧਰ ਵਗਦਾ ਰਿਹਾ। ਲੇਕਿਨ ਇਹ ਨਾਲ ਨਾਲ ਸਰ ਇੱਕ ਨਾ ਇਹ ਨੈਣ ਦੇ ਕੰਢੇ ਅੰਦਰ ਨਾਲ ਨਾਲ ਰਿਹਾ ਮੇਰਾ ਸ਼ਹਿਰੀ ਸਫ਼ਰ। ਤੇ ਇਹ ਜਦੋਂ ਮੈਂ ਗਵਰਨਮੈਂਟ ਕਾਲਜ ਲਾਹੌਰ ਗਿਆ ਜੀ, ਉੱਥੇ ਦਾਖਲ ਹੋਇਆ MA ਫਾਰਸੀ 'ਚ, ਉੱਥੇ ਪੰਜਾਬੀ ਮਜਲਿਸ ਦਾ ਮੈਨੂੰ ਪ੍ਰਧਾਨ ਬਣਾਤਾ ਉਹਨਾਂ ਨੇ। ਉਹ ਪੰਜਾਬੀ ਨਾਲ ਬਕਾਇਦਾ ਜੁੜਨਾ, ਉੱਥੇ ਤਨਕੀਦੀ ਸੈਸ਼ਨ ਕਰਨੇ, ਉੱਥੇ ਅਹਿਮਦ ਰਾਈ ਜੇ ਬਿਸ਼ਤੀ ਲੋਕਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ, ਆਸਫ ਖਾਂ ਹੋਰਾਂ ਨਾਲ ਬੜਾ ਮਾਣ ਰਿਹਾ। ਉੱਥੇ ਮੈਂ ਹਾਮਦ ਅਲੀ ਬੇਲਾ ਨੂੰ ਬੁਲਾਇਆ ਔਰ ਸ਼ਾਹ ਹੁਸੈਨ ਦੀ ਸੀ ਸ਼ਾਮ ਨੂੰ ਆਈ। ਉੱਥੇ ਫਿਰ ਮੇਰਾ ਨਾ ਬਕਾਇਦਾ ਇੱਕ ਜੁੜਤ ਬਣੀ। ਲੇਕਿਨ ਇਹਦੇ ਨਾਲ ਇੱਕ ਵਾਕਿਆ ਹੋਇਆ ਕਿ 1991 ਵਿੱਚ ਮੁੰਨੂ ਬਾਈ ਮੇਰੇ ਘਰ ਆਏ ਫਰੂਕਾਬਾਦ ਚੂੜਕਾਣੇ, ਮੇਰੀ ਦਾਵਤ ਤੇ ਉੱਥੇ ਮੈਂ ਉਹਨਾਂ ਦੇ ਨਾਲ ਇੱਕ ਮੁਲਾਕਾਤ ਰੱਖੀ, ਸ਼ਹਿਰ ਦੇ ਸਾਰੇ ਪੜ੍ਹੇ ਲਿਖੇ ਬੰਦੇ ਇਕੱਠੇ ਹੋਏ। ਉਦੋਂ ਮਗਰੋਂ ਮੇਰੇ ਘਰ ਗਏ ਤੇ ਮੈਂ ਉਹ ਜਿਹੜੀਆਂ ਚਿੱਟਾਂ ਸੰਭਾਲਦਾ ਸਾਂ, ਉਹ ਚਿੱਟਾਂ ਆਈਆਂ ਕਿ ਜੀ ਮੈਂ ਕੁਝ ਚੀਜ਼ਾਂ ਲਿਖਣਾ। ਉਹਨਾਂ ਇੱਕ ਕਾਗਜ਼ ਫੜ ਕੇ ਉੱਤੇ ਗਜ਼ਲ ਮੇਰੀ ਪੜ੍ਹੀ ਤੋਂ ਉਹਨਾਂ ਕਹਿ ਦਿੱਤਾ ਬਹੁਤ ਸੋਹਣਾ ਸ਼ੇਰ ਲਿਖਣਾ ਹੈ, ਮੈਨੂੰ ਗਜ਼ਲ ਦੇ ਦੇ। ਵਾਹ! ਮੈਂ ਨਾ ਫਟਾਫਟ ਉਹਨੂੰ ਕਾਪੀ ਕਰਕੇ ਉਹਨਾਂ ਨੂੰ ਦਿੱਤਾ। ਉਦੋਂ ਮੈਨੂੰ ਪਤਾ ਲੱਗਾ ਜਦੋਂ ਉਹਨਾਂ ਜਾ ਕੇ ਆਪਣੇ ਕਾਲਮ 'ਚ ਛਾਪ ਦਿੱਤੀ ਗਜ਼ਲ, ਉਹ 5 ਸ਼ੇਰ ਸਨ, ਉਹਨਾਂ 4 ਛਾਪੇ। ਅੱਛਾ ਜੀ। ਉਹ ਮੈਨੂੰ ਬਹੁਤ ਬਾਅਦ 'ਚ ਪਤਾ ਚੱਲਾ ਕਿ 5ਵਾਂ ਜਿਹੜਾ ਉਹ ਵਜ਼ਨ 'ਚ ਨਹੀਂ ਸੀ। ਜਦੋਂ ਪਤਾ ਲੱਗਾ ਫਿਰ ਮੈਂ ਤਨਵੀਰ ਬੁਖਾਰੀ ਹੋਰਾਂ ਕੋਲ ਪੜ੍ਹ ਗਿਆ, ਕੜਿਆਲ ਕਲਾਂ। ਜੀ 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 ਸੈਯਦ ਤਨਵੀਰ ਬੁਖਾਰੀ ਕੋਲੋਂ। ਜੀ ਜੀ ਬਿਲਕੁਲ ਸਹੀ। ਉਹ ਤੇ ਪਹਿਲੇ ਮੇਰੇ ਬਕਾਇਦਾ ਜਿਹੜੇ ਉਸਤਾਦ ਮੁਰਸ਼ਦ ਨੇ ਉਹ ਤਨਵੀਰ ਬੁਖਾਰੀ ਨੇ। ਵਾਹ! ਤੇ ਉਹ ਫਿਰ ਉਹ ਜਿਹੜੀ ਪਹਿਲੀ ਗਜ਼ਲ ਮੇਰੀ ਛਪੀ ਜੀ ਪਾਕਿਸਤਾਨ ਅਖਬਾਰ 'ਚ ਮੁੰਨੂ ਬਾਈ ਦੇ ਕਾਲਮ 'ਚ, ਜੀ ਜੀ, ਉਹਨੇ ਫਿਰ ਮੈਨੂੰ ਸ਼ਾਇਰ ਦੇ ਤੌਰ ਤੇ ਇੱਕ ਨਾਂ ਦਿੱਤਾ। ਔਰ ਇੱਕ ਸਰ ਇੱਕ ਜੁਜ਼ਵੀ ਗੱਲ ਤੁਹਾਡੇ ਨਾਲ ਕਿ ਮੈਂ ਟ੍ਰੇਨਰ ਰਿਹਾ ਅਕਵਾਮੇ ਮੁਤੱਹਦਾ ਦੇ ਇੱਕ ਪ੍ਰੋਗਰਾਮ ਦੇ ਨਾਲ, ਨਾਜ਼ਮਾਂ ਦੀਆਂ ਟ੍ਰੇਨਿੰਗਾਂ ਕਰਾਈਆਂ, ਇਲੈਕਸ਼ਨ ਕਮਿਸ਼ਨ ਦੀਆਂ ਟ੍ਰੇਨਿੰਗਾਂ ਕਰਾਈਆਂ। ਵਾਹ! ਤੇ ਅੱਜ ਵੀ ਜਿਹੜਾ ਮੇਰਾ ਰੋਜ਼ੀ ਰੋਟੀ ਜੁੜੀ ਹੈ ਨਾ ਜੋ ਟ੍ਰੇਨਿੰਗ ਦੇ ਸ਼ੋਬੇ ਨਾਲ ਹੀ ਹੈ, ਉਹ ਟ੍ਰੇਨਿੰਗ 'ਚ ਕੇ ਮੈਨੂੰ ਸ਼ੇਰ ਬੜੀ ਮਦਦ ਦਿੰਦੇ ਸਨ ਮੇਰੀ ਗੱਲ ਨੂੰ ਅੱਗੇ ਪਹੁੰਚਾਉਣ ਲਈ, ਔਰ ਖਾਸ ਤੌਰ ਤੇ ਸੂਫੀਆਂ ਦੇ ਸ਼ੇਰ। ਤੇ ਮੈਨੂੰ ਸ਼ੇਰ ਨਾਲ ਇੱਕ ਦਿਨ ਬ ਦਿਨ ਨਾ ਜੀ ਪੌੜੀ ਪੌੜੀ ਚੜ੍ਹਦਾ ਗਿਆ, ਮੁਹੱਬਤ ਹੁੰਦੀ ਗਈ। ਵਾਹ! ਤੇ ਉਹ ਦੇਖਿਆ ਕਿ ਜਿਹੜੀ ਗੱਲ ਸੁਖਾਲੀ ਸਮਝ ਆਉਂਦੀ ਲੋਕਾਂ ਨੂੰ ਉਹ ਸ਼ੇਰ ਰਾਹੀਂ ਆਉਂਦੀ। ਵਾਹ! ਉਹ ਇਹ ਬਸ ਹਾਲਾਤ ਨੇ ਸ਼ੇਰ ਨਾਲ ਜੁੜਨ ਦੇ ਲਈ ਨਾ ਤਗੜੀ ਕਰਤੀ ਤੇ ਅੱਜ ਤੁਹਾਡੇ ਕੋਲ ਪਹੁੰਚ ਗਏ। ਬੁਖਾਰੀਆਂ ਕੋਲ ਤੁਰੇ ਤੇ ਬੁਖਾਰੀਆਂ ਕੋਲ ਤੁਰੇ ਤੇ ਬੁਖਾਰੀਆਂ ਕੋਲ ਪਹੁੰਚ ਗਏ। ਇਹ ਤੁਹਾਡੀ ਮੁਹੱਬਤ ਹੈ ਜੀ, ਤੁਹਾਡੀ ਮੁਹੱਬਤ ਹੈ ਜੀ। ਬਹੁਤ ਸ਼ੁਕਰੀਆ। ਤਨਵੀਰ ਬੁਖਾਰੀ ਸਾਹਿਬ ਬਹੁਤ ਬੜਾ ਪਾਕਿਸਤਾਨੀ ਗਜ਼ਲ ਦਾ ਹਵਾਲਾ ਨੇ ਜੀ। ਪਾਕਿਸਤਾਨ ਦਾ ਪਹਿਲਾ ਜਿਹੜਾ ਗਜ਼ਲ ਦਾ ਉਹ ਸਾਡੇ ਇੱਥੇ ਦੀਵਾਨ ਛਪਿਆ ਉਹ ਤਨਵੀਰ ਬੁਖਾਰੀ ਸਾਹਿਬ ਦਾ ਹੈ। ਕੁਝ ਵਿਦਵਾਨ ਕਹਿੰਦੇ ਨੇ ਕਿ ਨਹੀਂ ਕਿਸੇ ਹੋਰ ਬਜ਼ੁਰਗ ਦਾ। ਅੱਛਾ ਮਲਕ ਸਾਹਿਬ, ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਅਹਿਮਦ ਰਾਈ ਸਾਹਿਬ, ਹਾਮਦ ਅਲੀ ਅਲਬੇਲਾ, ਇਹਨਾਂ ਲੋਕਾਂ ਨਾਲ ਵੀ ਤੁਸੀਂ ਸੰਗਤ ਰੱਖੀ, ਬੜਾ ਚੰਗਾ ਲੱਗਾ। ਇਹ ਤੁਸੀਂ ਤੁਹਾਡੀ ਮੈਂ ਉਰਦੂ ਦੀ ਪੋਇਟਰੀ ਵੀ ਜਿਵੇਂ ਦੱਸ ਰਹੇ ਹੋ ਤੁਸੀਂ, ਇਹ ਉਰਦੂ ਸ਼ਾਇਰੀ ਨਾਲ ਤੁਸੀਂ ਤਲਕ ਬਣਾਇਆ ਪਹਿਲੇ, ਤੇ ਫਿਰ ਤੁਸੀਂ ਇਹ ਤੁਹਾਡੇ ਮਨ ਵਿੱਚ ਕਿਵੇਂ ਆਇਆ ਵੀ ਆਪਣੀ ਮਾਂ ਬੋਲੀ ਵਿੱਚ ਲਿਖਣਾ ਚਾਹੀਦਾ? ਪੰਜਾਬੀ ਵਾਲੇ ਪਾਸੇ ਤੁਸੀਂ ਮਤਲਬ ਉਰਦੂ ਤੋਂ ਪੰਜਾਬੀ ਵਾਲੇ ਪਾਸੇ ਕਿੱਦਾਂ ਆਏ? ਇਹ ਤਾਂ ਬੜੀ ਵੱਡੀ ਵੈਸੇ ਗੱਲ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਵੱਲ ਪਰਤੇ। ਇਸ ਬਾਰੇ ਕੋਈ ਖਾਸ ਵਾਕਿਆ? ਜੀ ਜੀ ਜੀ, ਮੈਂ ਤਾਂ ਜੋ ਉਰਦੂ ਲਿਖਦਾ ਸਾਂ ਤੇ ਮੈਨੂੰ ਥੋੜੀ ਔਕੜ ਹੁੰਦੀ ਸੀ ਲਫ਼ਜ਼ਾਲੀ ਲਈ, ਉਹ ਸੋਚਣਾ ਪੈਂਦਾ ਸੀ, ਜਿਹਨਾਂ ਲੱਭਣੀਆਂ ਪੈਂਦੀਆਂ ਸਨ। ਜੀ ਤੇ ਕਦੀ ਉਪਰਾ ਵੀ ਲੱਗਦਾ ਸੀ ਯਾਰ ਕਿ ਮੇਰਾ ਜਿਹੜਾ ਜਜ਼ਬਾ ਇਹਨੂੰ ਕਿੱਥੋਂ ਕਿਹੜੇ ਲਫ਼ਜ਼ਾਂ ਦੇ ਇਹਨੂੰ ਮੈਂ ਕੱਪੜੇ ਚਾੜਾ, ਇਹਨੂੰ ਨਾ ਪਛਾੜ ਚਾੜਾ। ਜੀ ਜੀ। ਫਿਰ ਮਾਂ ਬੋਲੀ ਦੇ ਨਾਲ ਬਾਰੇ ਪੜ੍ਹਿਆ ਔਰ ਪਤਾ ਲੱਗਾ ਤਾਰੀਖੀ ਪਿਛੋਕੜ ਤੇ ਕਿ ਮਾਂ ਬੋਲੀ ਦਾ ਹੋਇਆ ਕਿ ਇੱਕ ਮੈਂ ਕਾਲਮ 'ਚ ਪੜ੍ਹਿਆ ਕਿ ਪੂਰੀ ਦੁਨੀਆ 'ਚ 2 ਸੂਬੇ ਐਸੇ ਨੇ ਜਿੱਥੇ ਉਹਨਾਂ ਦੀ ਮਾਦਰੀ ਜ਼ਬਾਨ ਨਹੀਂ ਪੜ੍ਹਾਈ ਜਾਂਦੀ ਪਈ, ਬਾਕੀ ਹਰ ਸੂਬੇ 'ਚ ਇੰਜੇ। ਤੇ ਮੇਰੇ ਇੱਕਦਮ ਧਿਆਨ ਗਿਆ ਕਿ ਇੱਕ ਕੋਈ ਕੈਨੇਡਾ ਦਾ ਸੂਬਾ ਸ਼ਾਇਦ, ਇੱਕ ਪੰਜਾਬ ਹੈ। ਲੱਗਾ ਕਿ ਯਾਰ ਸਾਡੇ ਨਾਲ ਇਹਦਾ ਉਪਰਾ ਸਲੂਕ ਕਿਉਂ ਹੈ? ਤੇ ਫਿਰ ਮੇਰੇ ਦਾਦਾ ਜੀ ਚੁੱਕੇ ਪੜ੍ਹਿਆ ਪੰਚਾਇਤ ਦੇ ਬੰਦੇ ਸਨ, ਉਹਨਾਂ ਕੋਲ ਪਹਿਲਾਂ ਪੰਜਾਬੀ ਦੀਆਂ ਗੱਲਾਂ, ਸੂਫੀਆਂ ਦੇ ਸ਼ੇਰ ਸੁਣਨੇ। ਤੇ ਜਿਹੜਾ ਸੂਫੀ ਦੇ ਸਿਆਣਪ ਹੈ ਪੰਜਾਬੀ ਸੂਫੀ ਸ਼ਾਇਰ ਦੀ, ਉਹਨੇ ਮੈਨੂੰ ਇਹਦੇ ਨਾਲ ਜੋੜਿਆ। ਔਰ ਜਦੋਂ ਮੈਂ ਸ਼ੇਰ ਪੰਜਾਬੀ 'ਚ ਕਹਿਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਤਾਂ ਕੋਈ ਸੋਚਣਾ ਹੀ ਨਹੀਂ ਪੈਂਦਾ, ਮੇਰੇ ਅੰਦਰੋਂ ਆਪੇ ਹੀ ਫੁੱਟਦੇ ਨੇ। ਇਸ ਸਾਨੀ ਨੇ ਕੋਈ ਸੋਚਦਾ ਪਹਿਲਾਂ ਵੀ ਮੈਂ ਪੰਜਾਬੀ ਸਾਂ ਤੇ ਉਹਦਾ ਤਰਜਮਾ ਉਰਦੂ 'ਚ ਕਰਦਾ ਸਾਂ।
ਸਹੀ ਸਹੀ ਜਾਨ ਛੁੱਟ ਗਈ। ਹੁਣ ਜੋ ਸੋਚਣਾ ਲਿਖ ਦੇਣਾ ਤੇ ਸ਼ੁਕਰ ਹੈ ਕਿ ਮੈਨੂੰ ਮਾਂ ਬੋਲੀ ਨੇ ਕਬੂਲ ਕੀਤਾ। ਉਦੋਂ ਕੋਈ ਦੋਸਤ ਕਹਿ ਰਹੇ ਸੀ ਕਿ ਜੇ ਕੋਈ ਕਹਿੰਦਾ ਨਾ ਬੰਦਾ ਕਿ ਫਲਾਣਾ ਬੰਦਾ ਮਾਂ ਬੋਲੀ ਦੀ ਸੇਵਾ ਕਰ ਰਿਹਾ ਤੇ ਉਹ ਗਲਤ ਹੈ। ਮਾਂ ਬੋਲੀ ਸਾਡੀ ਸੇਵਾ ਕਰ ਰਹੀ, ਜਿਹਨੇ ਸਾਨੂੰ ਲੱਖ ਦਿੱਤੇ ਨੇ, ਲਫ਼ਜ਼ ਦਿੱਤੇ, ਬੋਲਣੀ ਜ਼ੁਬਾਨ ਦਿੱਤੀ ਨੇ, ਤੇ ਇਸ ਤਰ੍ਹਾਂ ਮਾਂ ਬੋਲੀ ਦੇ ਨਾਲ ਜੁੜਤ ਹੋਈ ਜੀ। ਉਹ ਚ ਸੂਫੀਆਂ ਦਾ ਬੜਾ ਕਿਰਦਾਰ ਹੈ, ਸੂਫੀਆਂ ਤੋਂ ਮੁਤਾਸਰ ਹੋ ਕੇ ਮੈਂ ਕਿਆ ਬਾਤ, ਕਿਆ ਮਲਕ ਸਾਹਿਬ ਬੜੀ ਪਿਆਰੀ ਗੱਲ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਵੱਲ ਪਰਤ ਆਏ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਤੁਸੀਂ ਮਾਂ ਬੋਲੀ ਵੱਲ ਪਰਤੇ ਹੋ ਤੇ ਸਾਨੂੰ ਐਡੇ ਸੋਹਣੇ ਸ਼ਾਇਰ ਲੱਭ ਗਏ ਨੇ, ਐਡੇ ਸੋਹਣੇ ਵਿਦਵਾਨ ਲੱਭ ਗਏ ਨੇ, ਹੈ ਜੀ, ਪੰਜਾਬੀ ਨਾਲ ਪਿਆਰ ਕਰਨ ਵਾਲੇ, ਪੰਜਾਬੀ ਬੋਲੀ ਦੇ ਸੇਵਕ ਲੱਭ ਗਏ ਨੇ ਸਾਨੂੰ, ਹੈ ਜੀ, ਰੱਬ ਦਾ ਲੱਖ ਸ਼ੁਕਰ ਹੈ। ਅੱਛਾ, ਗਜ਼ਲ ਤੇ ਨਜ਼ਮ ਵਿੱਚੋਂ ਕਿ ਆਪਣਾ ਜਿਹੜਾ ਲਿਖਣਾ ਤੁਹਾਨੂੰ ਚੋਖਾ ਚੰਗਾ ਲੱਗਦਾ ਕਿਹਨੂੰ, ਗਜ਼ਲ ਨੂੰ ਜਾਂ ਨਜ਼ਮ ਨੂੰ, ਤੇ ਦੋਨਾਂ ਸਿਨਫਾਂ ਵਿੱਚੋਂ ਤੁਸੀਂ ਕਿਸ ਸਿਨਫ ਵਿੱਚ ਆਪਣੇ ਜਜ਼ਬਿਆਂ ਨੂੰ ਸੋਹਣੇ ਢੰਗ ਨਾਲ ਅੱਖਰਾਂ ਦਾ ਬੰਨਾ ਪਵਾ ਲੈਂਦੇ ਹੋ, ਗਜ਼ਲ ਤੇ ਨਜ਼ਮ ਵਿੱਚੋਂ, ਕਵਿਤਾ ਮੈਨੂੰ ਸਿਰਫ ਵੈਸੇ ਤੇ ਨਜ਼ਮ ਦਾ ਖਿਲਾਰ ਜ਼ਿਆਦਾ ਲੱਗਦਾ ਹੈ, ਜ਼ਿਆਦਾ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਮੈਂ ਉੱਤੇ ਕਰ ਸਕਦਾ। ਲੇਕਿਨ ਸ਼ਾਇਦ ਸ਼ੁਰੂ ਤੋਂ ਜਿਹੜਾ ਮੁਸ਼ਾਇਰਿਆਂ 'ਚ ਜਾਣ ਦਾ ਸ਼ੌਕ ਸੀ ਔਰ ਦਾਦ ਚੁੱਕੇ ਗਜ਼ਲ ਤੇ ਮਿਲਦੀ ਹੈ ਸਾਡੇ ਇੱਥੇ, ਜੀ 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 ਜੀ, ਉਹ ਦਾਦ ਲੈਣ ਦੀ ਜਿਹੜੀ ਖਾਹਿਸ਼ ਸੀ ਨਾ ਹਰ ਸ਼ਾਇਰ ਅੰਦਰ, ਉਹਨੇ ਫਿਰ ਗਜ਼ਲ ਨਾਲ ਜੋੜੀ ਰੱਖਿਆ। ਔਰ ਫਿਰ ਮੈਂ ਬਾਅਦ ਚੋਂ ਦੇਖਿਆ ਕਿ ਮੈਨੂੰ ਗਜ਼ਲ ਵੀ ਉਨੀ ਸੌਖੀ ਲੱਗਦੀ ਹੈ। ਪਤਾ ਨਹੀਂ ਇਹ ਕੁਦਰਤੀ ਗੱਲ ਹੈ ਸ਼ਾਇਦ, ਜਾਂ ਮੇਰੇ ਮੁਰਸ਼ਿਦ ਦਾ ਉਸਤਾਦ ਦਾ ਕਰਮ ਹੈ ਤਨਵੀਰ ਬੁਖਾਰੀ ਸਾਹਿਬ ਦਾ, ਕਿ ਉਹ ਫਿਰ ਮੈਨੂੰ ਗਜ਼ਲ ਜ਼ਿਆਦਾ ਅੱਛੀ ਲੱਗਣ ਲੱਗ ਪਈ। ਕਿਹਦੇ 'ਚ ਯਾਰ ਅਸੀਂ ਇੱਕ ਤੋਂ ਜ਼ਿਆਦਾ ਮੌਜੂਆਂ ਤੇ ਗੱਲ ਕਰ ਲੈਂਦੇ ਹਾਂ ਔਰ ਇੱਕ ਇੱਕ ਸ਼ੇਰ ਜਿਹੜਾ ਇੱਕ ਇੱਕ ਪੱਖ ਨੂੰ ਉਹ ਪੂਰਾ ਕਰੀ ਜਾਂਦਾ ਹੈ, ਤੇ 5-7 ਗੱਲਾਂ ਵੀ ਇੱਕ 'ਚ ਕੀਤੀਆਂ ਜਾ ਸਕਦੀਆਂ ਨੇ। ਤੇ ਗਜ਼ਲ ਨਜ਼ਮ ਜ਼ਰਾ ਮੈਨੂੰ ਥੋੜੀ ਔਖੀ ਲੱਗਦੀ, ਬੇਸ਼ੱਕ ਉਹਦਾ ਖਿਲਾਰ ਤੇ ਵੱਡਾ ਹੈ, ਲੇਕਿਨ ਉਹ ਨਜ਼ਮ 'ਚ ਗੱਲ ਕਰਨੀ ਔਖੀ ਹੈ, ਹਰ ਬੰਦੇ ਦਾ ਕੰਮ ਨੇ। ਬਿਲਕੁਲ, ਬਹੁਤ ਸੋਹਣੀ ਗੱਲ ਜੀ, ਵਾਹ ਮਲਕ ਸਾਹਿਬ, ਬਹੁਤ ਪਿਆਰੀ ਗੱਲ। ਅਸਲ 'ਚ ਤੁਸੀਂ ਤਨਵੀਰ ਬੁਖਾਰੀ ਸਾਹਿਬ ਦੇ ਸ਼ਾਗਿਰਦ ਹੋ ਨਾ, ਤੇ ਉਹ ਗਜ਼ਲ ਦੇ ਬਾਦਸ਼ਾਹ ਨੇ, ਤੇ ਜਿਹੜੀ ਗੱਲ ਤੁਸੀਂ ਬੋਲ ਅਸਲ ਜਿਵੇਂ ਜਿਵੇਂ ਕਹਿੰਦੇ ਨਾ ਜੀ ਕਿ ਪੰਜਾਬੀਆਂ ਦੀ ਜਿਹੜੀ ਘਰ ਦੀ ਬਹਿਰ ਉਹ ਫੇਲਣ ਫੇਲਣ ਹੈ। ਵਾਹ ਵਾਹ ਵਾਹ, ਜਿਹੜੀਆਂ ਪਹਿਲੀਆਂ ਆਪਣੀਆਂ 20-25 ਸ਼ੈਵਾਂ ਲਿਖੀਆਂ ਸਨ, ਜਦੋਂ ਮੈਨੂੰ ਤਨਵੀਰ ਬੁਖਾਰੀ ਨਾਲ ਉਸਤਾਦ ਮੁਹਤਰਮ ਤਕਰੀਰ ਕਰਨੀ ਸਿਖਾਈ, ਉਹ ਸਾਰਾ ਕਲਾਮ ਹੀ ਫੇਲਣ 'ਚ ਸੀ, ਨਜ਼ਮਾਂ ਕੀ ਤੇ ਗਜ਼ਲਾਂ ਕੀ। ਵਾਹ, ਮੈਂ ਕਿਹਾ ਇਹ ਕੀ ਵਜ੍ਹਾ ਹੈ? ਤੇ ਉਹਨਾਂ ਕਿਹਾ ਵੀ ਸੈਫੁਲ ਮਲੂਕ ਸਾਰੀ ਫੇਲਣ ਫੇਲਣ ਜੇ, ਫੇਲਣ ਫੇਲਣ ਵਿੱਚ ਬਿਲਕੁਲ। ਉਹਨਾਂ ਕਿਹਾ ਵੀ ਇਹ ਤਾਂ ਸਾਡੇ ਕੋਈ ਉਹ ਜੀਨ 'ਚ ਗੱਲ ਹੈ, ਸਾਡੇ ਲਹੂ 'ਚ ਇਹ ਕੋਈ ਰਿਦਮ ਹੀ ਸਾਡੇ ਅੰਦਰ ਕੋਈ ਫੇਲਣ ਦਾ ਜ਼ਿਆਦਾ ਹੈ, ਜ਼ਿਆਦਾ ਹੈ, ਇਸੇ ਤਰ੍ਹਾਂ ਹੀ। ਵਾਹ, ਬੜੀ ਪਿਆਰੀ ਗੱਲ ਹੈ। ਅੱਛਾ ਮਲਕ ਸਾਹਿਬ, ਇਹ ਤਾਂ ਕਵਿਤਾ ਦੀ ਗੱਲ ਹੈ, ਗਜ਼ਲ ਦੀ ਗੱਲ ਹੈ, ਨਸਰ ਵੱਲ ਕਦੀ ਕਹਾਣੀ ਲਿਖਣ ਵੱਲ ਧਿਆਨ ਨਹੀਂ ਗਿਆ ਤੁਹਾਡਾ? ਇਹ ਕਹਾਣੀ ਲਿਖੀ, ਕਹਾਣੀ 'ਚ ਵੀ ਮੈਂ ਸਰ 1-2 ਕਹਾਣੀਆਂ ਲਿਖੀਆਂ। ਅੱਛਾ, ਸ਼ਾਇਦ ਉਹ ਕਹਾਣੀ ਪੜ੍ਹਨਾ ਜਾਂ ਉਹਦੇ 'ਚ ਕਹਾਣੀ 'ਚ ਪੜ੍ਹਨ 'ਚ ਮੁਸ਼ਾਇਰੇ ਦਾ ਰੰਗ ਨਹੀਂ ਹੁੰਦਾ, ਜੀ ਜੀ ਜੀ, ਫਟਾਫਟ ਕੋਈ ਸ਼ਾਇਦ ਸੁਣਾ ਵੀ ਨਹੀਂ ਸਕਦੇ। ਬਿਲਕੁਲ, ਕਹਾਣੀ ਤੇ ਸ਼ਾਇਦ ਮੁਆਸ਼ਰਾ ਜਾਂ ਆਲਾ ਦੁਆਲਾ ਇੰਨਾ ਵਡਿਆਂਦਾ ਵੀ ਨਹੀਂ। ਲੇਕਿਨ ਮੈਂ ਨਾ ਜੀ ਉਦੋਂ ਤੋਂ ਹੁਣ ਦੁਬਾਰਾ ਕਹਾਣੀ ਨਾਲ ਜੁੜਿਆ ਵਾਂ, ਕਿਉਂਕਿ ਜਦੋਂ ਮੈਂ ਟ੍ਰੇਨਿੰਗ ਕਰਾ ਰਿਹਾ ਹੁੰਦਾ ਤੇ ਮੈਂ ਬਾਬਾ ਜੀ ਸ਼ਫਾਕ ਅਹਿਮਦ ਰਾਓ ਕੋਲ ਬੈਠਾ ਰਿਹਾ ਕੁਛ ਅਰਸਾ। ਵਾਹ, ਉਹਨਾਂ ਨਾਲ ਮੁਲਾਕਾਤਾਂ ਵੀ ਰਹੀਆਂ, ਬਲਕਿ ਮੈਂ ਇਹ ਗੱਲ ਜ਼ਰੂਰ ਕਰਨਾ ਚਾਹਾਂਗਾ ਕਿ ਉਹ ਜਦੋਂ ਨਾ ਮੈਨੂੰ ਆਪਣੀ ਕਿਤਾਬ ਖੱਟਿਆ ਵਟਿਆ ਮੈਨੂੰ ਉਤਾ ਕੀਤੀ ਉਹਨਾਂ ਨੇ, ਉਹ ਪੀਲੇ ਰੰਗ ਦੇ ਕਾਗਜ਼ ਤੇ ਛਪੀ ਕਿਤਾਬ ਸੀ ਸ਼ਾਇਰੀ ਦੀ, 1992 ਦੀ ਗੱਲ ਤੇ। ਅੱਛਾ, ਉਹਨਾਂ ਨੂੰ ਮੈਂ 1-2 ਸ਼ੇਰ ਆਪਣੇ ਸੁਣਾ ਚੁੱਕਿਆ ਸੀ ਉਦੋਂ, ਗਵਰਨਮੈਂਟ ਕਾਲਜ ਪੜ੍ਹਦਾ ਸੀ, ਤਾਂ ਉਹਨਾਂ ਦੇ ਉੱਤੇ ਲਿਖ ਦਿੱਤਾ ਕਿ ਮੁਸਤਕਬਿਲ ਦੇ ਸ਼ਾਇਰ ਲਈ, ਮੁਸਤਕਬਿਲ ਦੇ ਸ਼ਾਇਰ ਆਜ਼ਮ ਮਲਕ ਲਈ ਇੱਕ ਨਿੱਕੀ ਜਿਹੀ ਸੁਗਾਤ। ਵਾਹ 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 ਵਾਹ, ਇਹ ਬੜਾ ਸਾਰਾ ਇਤਫਾਕ ਹੈ। ਤੁਸੀਂ ਚੁੱਕੇ ਫਕਰ ਔਰ ਆਸਤਾਨੇ ਨਾਲ ਜੁੜੇ ਬੰਦੇ ਹੋ, ਤੁਹਾਡੇ ਕੋਲ ਤਾਂ ਜ਼ਿਆਦਾ ਬਿਹਤਰ ਤਫਹੀਮ ਸਮਝ ਹੋਏਗੀ ਕਿ ਮੈਂ ਸਾਰੀ ਉਮਰ ਵਿੱਚ ਬਹੁਤ ਕੰਮ ਕੀਤੇ, ਸਿਆਸਤ ਕੀਤੀ, ਟ੍ਰੇਨਿੰਗ 'ਚ ਅਲਹਮਦੁਲਿਲਾ ਮੈਨੂੰ ਲੋਕ ਸਮਝਦੇ ਨੇ ਕਿ ਜੇ ਇਹ ਟ੍ਰੇਨਿੰਗ ਕਰਾਉਂਦਾ ਹੈ ਤਾਂ ਉਹਦਾ ਕੋਈ ਇੰਪੈਕਟ ਨਜ਼ਰ ਆਉਂਦਾ ਹੈ। ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਚਲਦਿਆਂ ਚਲਦਿਆਂ ਇਸ ਉਮਰ 'ਚ ਆ ਕੇ ਮੇਰਾ ਜਿਹੜਾ ਵੱਡਾ ਤਾਰਫ ਹੈ ਉਹ ਸ਼ਾਇਰ ਦਾ ਬਣ ਜਾਣਾ। ਸ਼ਾਇਦ ਉਹ ਦਰਵੇਸ਼ ਲਿਖ ਗਿਆ ਸੀ 92 'ਚ ਹੀ। ਵਾਹ ਵਾਹ, ਅੱਛਾ, ਉਹ ਹੁਣ ਮੈਂ ਨਾ ਹਾਦਸਾ ਦੀ ਤੌਰ ਤੇ ਜੋ ਹੋਇਆ ਕਿ ਮੈਂ ਇੱਕ ਦੋਸਤ ਮੇਰੇ ਨੇ ਸੁਲੇਖ ਮੇਲੇ ਵਾਲੇ ਨਾ ਜੀ, ਆਮਰ ਬਾਟਰੀ ਤੇ ਚੱਠਾ ਸਾਹਿਬ ਨਾ ਜੀ, ਤੇ ਧੋਈ ਚੱਠਾ ਬੜਾ ਕੰਮ ਕਰ ਰਹੇ ਨੇ, ਉਹਨਾਂ ਨੇ ਮੇਰੀ ਇੱਕ ਵੀਡੀਓ ਬਣਾਈ ਮੇਰੀ ਸ਼ਾਇਰੀ ਦੀ, ਉਹ ਪਿਛਲੇ ਸਾਲ 'ਚ ਕੋਈ ਲੱਖ ਬੰਦੇ ਨੇ ਵੇਖੀ। ਤੇ ਇੰਨਾ ਮੈਨੂੰ ਹਵਾਲਾ ਮਿਲਿਆ ਆਲੇ ਦੁਆਲਿਓਂ, ਤੇ ਮੈਨੂੰ ਲੱਗਾ ਕਿ ਯਾਰ ਮੇਰੀ ਤੇ ਪਛਾਣ ਹੀ ਇਹ ਸੀ ਜਿਹੜੀ ਮੈਂ ਭੁੱਲੀ ਬੈਠਾ ਸੀ, ਕਿਉਂਕਿ ਮਾਲਕ ਨੇ ਬੜਾ ਰੰਗਾਂ ਨਾਲ ਸਜਾਇਆ ਇਨਸਾਨ ਨੂੰ, ਉਹਨੂੰ ਸ਼ਾਇਦ ਆਖਰੀ ਪਤਾ ਲੱਗਦਾ ਉਹਦੇ 'ਚ ਕੀ ਕੀ ਮਾਲਕ ਨੇ ਗੁਣ ਗੁੰਨੇ ਹੋਏ ਨੇ। ਤੇ ਇਹ ਇੱਕ ਮੁਰਸ਼ਿਦ ਦੀ ਨਜ਼ਰ ਤਾਂ ਹੋਵੇ ਤੇ ਫਿਰ ਅੰਦਰੋਂ ਕੱਢਦਾ ਹੈ। ਵਾਹ 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 ਵਾਹ, ਬਿਲਕੁਲ ਸਾਹਿਬ, ਬੜੀ ਪਿਆਰੀ ਗੱਲ ਕੀਤੀ ਤੁਸੀਂ ਨੇ ਕਿ ਬਿਲਕੁਲ ਜੀ ਤੁਸੀਂ ਇੱਕ ਤਾਂ ਬੁਖਾਰੀਆਂ ਦੇ ਤੁਸੀਂ ਤਨਵੀਰ ਬੁਖਾਰੀ ਸਾਹਿਬ ਦੇ ਤੁਸੀਂ ਸ਼ਾਗਿਰਦ ਹੋ, ਦੂਸਰਾ ਅੱਲਾ ਦੇ ਇੱਕ ਵਲੀ ਦਰਵੇਸ਼ ਮੈਂ ਕਹਿੰਦਾ ਹੁੰਦਾ ਵਾਂ ਬਾਬਾ ਜੀ ਨੂੰ, ਉਹ ਬਾਬਾ ਜੀ ਆਮ ਬਾਬਾ ਜੀ ਨਹੀਂ ਸਨ,
ਤੇ ਤੁਹਾਨੂੰ ਪਤਾ ਹੈ ਕਿ ਰੱਬ ਦੇ ਵਲੀ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਨਹੀਂ ਮੋੜਦੇ, ਤੇ ਉਹਨਾਂ ਦੇ ਮੂੰਹ ਚੋਂ ਨਿਕਲੀ ਗੱਲ ਰੱਬ ਵੀ ਨਹੀਂ ਮੋੜਦਾ। ਤੁਹਾਨੂੰ ਅੱਜ ਅੱਲਾ ਨੇ ਉਹਨਾਂ ਦੇ ਮੂੰਹ ਚ ਨਿਕਲੀ ਗੱਲ ਤੁਹਾਨੂੰ ਬਹੁਤ ਬੜਾ ਸ਼ਾਇਰ ਬਣਾ ਦਿੱਤਾ। ਵਾਹ, ਬਿਲਕੁਲ ਜੀ, ਅੱਜ ਤੁਸੀਂ ਜਿਹੜੀ ਇਹ ਗੱਲ ਦੱਸੀ ਹੈ ਇਹ ਅਸਲ ਗੱਲ ਹੈ। तो आ लगी बाबे इशफाक जी मैं भी बुखारी साहब बड़े सालों बाद किताब देखी, अच्छा वो जी, पढ़िया मैं बल्कि फेसबुक ते लाई उन्हां दी तहरीर ना, अच्छा ते जी, मैं सही गौर कीता कि यार उदों ते मेरी कोई शायरी दी सलाह भी नहीं सी। नहीं सी, एक ऐसा मैनू लगा एक ऐसा इत्तेफाक है, लेकिन इत्तेफाक नहीं हुंदा, ये नहीं नहीं शायद नहीं, बिल्कुल मलक साहब अल्लाह ਦੇ ਵਲੀਆਂ ਦੀ ਜਿਹੜੀ ਮੁਸ਼ਾਹਦੇ ਦੀ ਅੱਖ ਹੁੰਦੀ ਹੈ ਨਾ ਜੀ, ਜਿਹਨੂੰ ਤਰੀਜੀ ਅੱਖ ਕਿਹਾ ਜਾਂਦਾ ਹੈ, ਦੇਖਣ जी ਵਾਲੀ ਅੱਖ ਜਿਹੜੀ ਹੁੰਦੀ ਹੈ ਉਹ ਬੜੀ ਦੇਖ ਲੈਂਦੀ ਹੈ ਕੀ ਭਵਿੱਖ ਕੀ ਮੁਸਤਕਬਲ ਹੈ ਇਸ ਬੰਦੇ ਦਾ, ਇਹਨੇ ਕੀ ਕਰਨਾ ਹੈ। ਬਹੁਤ ਬੜੀ ਗੱਲ ਜੀ, ਬਹੁਤ ਸੋਹਣੀ ਗੱਲ ਤੁਸੀਂ ਦੱਸੀ। ਅੱਛਾ ਮਲਕ ਸਾਹਿਬ, ਅਦਬੀ ਰੁਝਾਨ ਤੁਹਾਡੇ ਤਦਰੀਸੀ ਰੁਝਾਨ ਵਿਰੀਆਂ ਤੁਹਾਡੀਆਂ ਕਾਲਜ ਵਿੱਚ ਤੁਸੀਂ ਵਿਦਿਆਰਥੀਆਂ ਨੂੰ ਪੰਜਾਬੀ ਵੀ ਪੜ੍ਹਾਉਂਦੇ ਰਹੇ, ਇਸ जी ਬਾਰੇ जी ਦੱਸੋ ਕਿਦਾਂ ਦਾ ਤਜਰਬਾ ਰਿਹਾ ਤੁਹਾਡਾ सर मेरा ना पढ़ाने का? मेरा एक शेर है कि मेरे विच रोशनाई कोल ਉਹ ਫੁੱਟੇ ਕੁਝ ਮੂੰਹ ਬੋਲ, वाह ਤੇ वाह ਲੋਕਾਂ ਵਾਂਗੂ ਜੀਣਾ ਛੱਡ ਕੇ, वाह ਲੋਕਾਂ ਵਾਂਗੂ ਜੀਣਾ ਛੱਡ ਕੇ ਜੀਵਨ ਦੇ ਬੰਦ ਬੂਹੇ ਖੋਲ। वाह ਅੱਛਾ वाह ਉਹ ਜਿਹੜੀ ਬੰਦ ਬੂਹੇ ਖੋਲਣ ਦੀ ਮੇਰੀ ਆਦਤ ਹੈ ਨਾ ਜੀ, ਜਾਂ ਮੇਰੀ ਤਰਬੀਅਤ ਹੈ ਕਿ ਮੈਂ ਚੁੱਕੇ ਪ੍ਰੋਫੈਸਰ ਨਹੀਂ ਉਸਤਾਦ ਨਹੀਂ ਸਾਂ, ਲੇਕਿਨ ਮੈਨੂੰ ਉਸਤਾਦ ਦਾ ਇੰਤਹਾਈ ਸ਼ੌਕ ਰਿਹਾ ਕਿ ਯਾਰ ਮੈਂ ਉਸਤਾਦ ਹੋਣਾ ਚਾਹੀਦਾ ਸੀ, ਮੈਨੂੰ वाह ਸਾਬੀ ਬਣ ਗਿਆ ਹੋਰ ਕੁਝ। ਅੱਛਾ ਮੈਂ ਨਾ ਜੋ ਸੋਚਦਾ ਰਿਹਾ ਉੱਥੇ ਕੋਈ ਰਸਤਾ ਲੱਭਦਾ ਰਿਹਾ, ਤੇ ਉਹ ਮੈਨੂੰ ਪਤਾ ਲੱਗਾ ਕਿ ਸੀਟੀਆਈ ਵੀ ਇੱਕ ਕਾਲਜ ਟ੍ਰੇਨਿੰਗ ਇੰਟਰਨ ਇੱਕ ਢਾਕ ਸੀਟ जी ਹੁੰਦੀ ਹੈ, जी ਤੇ जी ਜਿਹੜੇ जी ਕਾਲਜ ਪ੍ਰੋਫੈਸਰ ਮੁਸਤਕਿਲ ਨਾ ਹੋਵੇ ਉੱਥੇ ਕੋਈ, ਉਹ ਮੈਂ ਉਹਦੇ ਲਈ ਅਪਲਾਈ ਕਰ ਦਿੱਤਾ। अच्छा जी सही ਅੱਛਾ सही ਜੰਡਿਆਲੇ ਸ਼ੇਰ ਖਾਂ ਸੀਟ ਨਿਕਲੀ, ਤੇ जी ਮੈਂ जी ਅਪਲਾਈ ਕੀਤਾ ਪਿੰਡੀ ਅਟਕ, ਤੇ ਇੱਕ जी ਦੋਸਤ ਦਾ ਫੋਨ ਆਇਆ ਕਿ ਜੰਡਿਆਲੇ ਵੀ ਯਾਰ ਸੀਟ ਹੈਗੀ ਉੱਥੇ ਅਪਲਾਈ ਕਰ। अच्छा ਮੇਰੀ जी ਕਿਉਂਕਿ ਯੂਨੀਵਰਸਿਟੀ ਜੋ ਦੂਜੀ ਪੋਜੀਸ਼ਨ ਸੀ ਸਰਗੋਧਿਓ 2015 ਚ ਪੰਜਾਬੀ ਚ, जी जी ਐਮਫਿਲ ਵੀ ਮੇਰਾ वाह ਫਾਈਨਲ ਹੋ ਗਿਆ। ਉਸ ਥੀਸਿਸ ਮੈਂ ਮੌਲਾਨਾ ਅਬਦੁਲ ਮਜੀਦ ਹੋਰਾਂ ਦੀ ਜਿਹੜੀਆਂ ਸੀਹਰਫੀਆਂ ਨੇ ਗੈਰ ਮਤਬੂਆ ਉਹਨਾਂ ਦੀ जी जी ਤਦਵੀਰ ਕਰ ਰਿਹਾ, जी वाह ਉਹ ਮੈਂ वाह ਉੱਥੇ ਗਿਆ ਤੇ ਮੇਰੀ ਸਿਲੈਕਸ਼ਨ ਹੋ ਗਈ। जी ਅੱਛਾ जी ਉਹ ਜਦੋਂ ਪ੍ਰੋਫੈਸਰ ਨਾਲ ਬਹਿਣਾ ਔਰ ਪ੍ਰੋਫੈਸਰ ਦੇ ਤੌਰ ਮਤਲਬ ਸੌਰੀ ਲੈਕਚਰਰ ਦੇ ਤੌਰ ਤੇ ਪੜ੍ਹਾਉਣਾ, ਉਹ ਇੱਕ ਸਾਲ ਨਾਲ ਜੀ ਮੈਨੂੰ ਲੱਗਾ ਕਿ ਵਾਰਿਸ ਸ਼ਾਹ ਦੇ ਮੇਰੀ ਡਿਊਟੀ ਲਾ ਦਿੱਤੀ ਹੈ। ਤੇ ਮੈਂ वाह वाह ਮੈਂ ਲਾਹੌਰੋਂ ਰੋਜ਼ ਜਾਂਦਾ ਸਾਂ ਜੀ ਆਪਣੀ ਗੱਡੀ ਤੇ, ਉੱਥੇ वाह ਪੜ੍ਹਾ ਕੇ ਵਾਪਸ ਆ ਜਾਂਦਾ ਸਾਂ। वाह ਤੇ वाह वाह ਉਹ ਜਿਹੜਾ ਇੱਕ ਸਾਲ ਪੜ੍ਹਾਉਣ ਦਾ ਤਜਰਬਾ ਹੋਇਆ ਨਾ ਜੀ, ਮੈਂ ਵੀ ਉਸਤਾਦਾਂ ਦੀ ਸਫ਼ ਦਾ ਆਖਰੀ ਬੰਦਾ ਬਣ ਗਿਆ। नहीं 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 ਤੇ ਤੁਸੀਂ ਤੁ- ਉਹ ਤੁਸੀਂ ਬਲਕਿ ਜੀ ਬੜੇ ਮਹਾ ਜੀ ਉਹਨਾਂ ਨੂੰ ਪੰਜਾਬੀ ਦਾ ਜੋ ਉਹ ਜਿਹੜੇ ਲਫ਼ਜ਼ ਨੇ ਜਿਹੜੇ ਸਾਡੀ ਜਿਹੜੀ ਸਾਡਾ ਸਾਸਾ ਹੈ, ਉਹ ਸਾਰੇ ਲਫ਼ਜ਼ ਉਹਨਾਂ ਤੱਕ ਪਹੁੰਚੇ ਨਹੀਂ ਸਨ। ਉਹਨਾਂ ਨੂੰ ਥੋੜੀ ਮੁਸ਼ਕਲ ਹੁੰਦੀ ਸੀ ਹੀਰ ਦੀ ਚੀਜ਼ਾਂ ਸਮਝਣ ਲਈ, ਤੇ ਮੈਂ ਉਹਨਾਂ ਦੀ ਸੌਖੜ ਲਈ ਕੋਈ 100 ਬੰਦ ਜਿਹੜਾ ਨਾ ਜੋ ਉਰਦੂ ਚ ਫਿਰ ਤਰਜਮਾ ਵੀ ਕੀਤਾ, ਚੋਮਾ ਬੰਦ ਉਹ ਛਾਪਿਆ, ਤੇ ਮੇਰੇ ਬੱਚਿਆਂ ਨੂੰ ਪਤਾ ਸੀ ਕਾਲਜ ਦਿਆਂ ਨੂੰ ਕਿ ਇਹਦਾ ਕਿਤਾਬ ਚ ਹੈ ਜਾਂ ਕਿਤਾਬ ਇਹ ਤੁਹਾਡੇ ਵਾਸਤੇ ਬਣੀ ਹੈ, ਸਾਡੇ ਸੌਖੜ ਲਈ। ਤੇ ਮੈਂ ਸਮਝਦਾ ਜ਼ੁਬਾਨਾਂ ਕੋਈ ਬੁਰੀਆਂ ਨਹੀਂ ਹੁੰਦੀਆਂ, ਅਗਰ ਤੁਸੀਂ ਆਪਣੇ ਪੜਿਆਰ ਨੂੰ ਸਮਝਾਉਣ ਲਈ ਕਿਸੇ ਵੀ ਜ਼ੁਬਾਨ ਦਾ ਜ਼ਰੀਆ ਬਣ ਲੈਂਦੇ ਹੋ, ਬਿਲਕੁਲ ਕੋਈ ਮਾੜੀ ਗੱਲ ਨਹੀਂ। ਅਸਲ ਗੱਲ ਇਹ ਪਛਾਣਾ ਉਹਨਾਂ ਨੂੰ ਮਾਂ ਬੋਲੀ ਤੱਕ ਹੈ, ਪੌੜੀ ਕੋਈ ਵੀ ਹੋਵੇ। ਬਿਲਕੁਲ 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 ਬਿਲकुल ਬੜੀ ਬੜੀ ਸੋਹਣੀ ਗੱਲ ਜੀ। ਤੇ ਇਹ ਨਵੀਂ ਗੱਲ ਇੱਕ ਦੱਸੀ ਤੁਸੀਂ ਨੇ 100 ਬੰਦਾ ਨੂੰ ਉਰਦੂ ਚ ਬਹੁਤ ਅੱਛਾ ਕੀਤਾ ਜੀ। ਤੁਸੀਂ ਦੇਖੋ ਇਹ ਤੁਸੀਂ ਚੀਜ਼ ਅਬਲਾਗ ਦਾ ਕੰਮ ਕੀਤਾ ਹੈ, ਇਹ ਤੁਸੀਂ ਇੰਤਕਾਲੇ ਤਾਲਮ ਦਾ ਇੱਕ ਬਿਹਤਰੀਨ ਸੋਰਸ ਇਸਤੇਮਾਲ ਕੀਤਾ ਤੁਸੀਂ ਨੇ, ਉਹਨੂੰ ਉਰਦੂ ਚ ਕਰਤਾ ਤਾਂ ਕਿ ਬੱਚੇ ਸਾਡੇ ਸਮਝ ਸਕਣ। ਤੇ ਵਾਰਿਸ ਸ਼ਾਹ ਸਾਹਿਬ ਵੱਲੋਂ ਹੀ ਤੁਹਾਡੀ ਡਿਊਟੀ ਲੱਗੀ ਸੀ ਜੀ, ਬੜੀ ਗੱਲ ਹੈ। ਤੇ ਵਾਰਿਸ ਸ਼ਾਹ ਸਾਹਿਬ ਨੇ ਪੰਜਾਬ ਵਿੱਚ ਉਸੇ ਬੰਦੇ ਨੂੰ ਚੁਣਿਆ ਜਿਹੜੇ ਡਿਜ਼ਰਵ ਕਰਦੇ ਸਨ। ਕਿਉਂ? ਤੁਸੀਂ ਪੰਜਾਬੀ ਵਾਸਤੇ ਇੰਨਾ ਕੰਮ ਕਰ ਰਹੇ ਹੋ, ਪੰਜਾਬੀ ਦਾ ਤੁਸੀਂ ਨੇ ਕੀਤਾ, ਤੁਸੀਂ ਮਤਲਬ ਪੰਜਾਬੀ ਦੀਆਂ ਕਿਤਾਬਾਂ ਸੁਣੀਆਂ ਬੜੇ, ਤੁਸੀਂ ਮਤਲਬ ਉਹ ਛਾਪਦੇ ਹੋ ਬਹੁਤ ਘੱਟ ਪੈਸਿਆਂ ਨਾਲ ਛਾਪਦੇ ਹੋ, ਤੁਸੀਂ ਖਿਦਮਤ ਸਮਝ ਕੇ ਸਿਰਫ ਕਰ ਰਹੇ ਹੋ ਤੁਸੀਂ। ਅੱਛਾ ਮਲਕ ਸਾਹਿਬ ਇੱਕ ਸਵਾਲ ਹੋਰ ਆ ਰਿਹਾ ਸੀ, ਤੇ ਤੁਸੀਂ ਕਿਉਂ ਜੇ ਉਸਤਾਦ ਵੀ ਰਹੇ ਹੋ ਤੇ ਆਪਣੀ ਮਾਂ ਬੋਲੀ ਦੀ ਹਾਲਤ ਤੋਂ ਚੰਗੇ ਜਾਣੂ ਹੋ, ਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਦੀ ਮੰਦੀ ਹਾਲਤ ਦਾ ਜ਼ਿੰਮੇਦਾਰ ਕੌਣ ਹੈ? ਸਰਕਾਰ ਹੈ ਜਾਂ ਅਸੀਂ ਸਾਡੇ ਮਾਂ-ਬਾਪ ਨੇ ਜਾਂ ਅਸੀਂ ਨਵੀਂ ਪੀੜ੍ਹੀ ਦੇ ਜਿਹੜੇ ਮਾਂ-ਪਿਓ ਆ, ਇਹ ਕੌਣ ਜ਼ਿੰਮੇਵਾਰ ਹੈ ਅੱਛਾ ਸਰ, ਇਹ ਪੰਜਾਬੀ ਦੀ ਹਾਲਤ? ਕੋਈ ਰਲਵੀਂ ਜਿਹੀ ਜ਼ਿੰਮੇਵਾਰੀ ਬਣੇਗੀ ਜੀ। ਇਹ ਜੀ ਪਹਿਲੀ ਗੱਲ ਤੇ ਸਰਕਾਰ ਦੀ ਇੱਕ ਉਹਨੇ ਕਦੀ ਲਾਗੂ ਨਹੀਂ ਕੀਤਾ ਅਕਸਰੀਅਤ ਦੀ ਜ਼ੁਬਾਨ ਨੂੰ, ਇੰਨੇ ਮੁਤਾਲਬਿਆਂ ਦੇ ਬਾਵਜੂਦ ਵੀ ਉਹਨੂੰ ਉਹ ਤਾਲੀਮ ਤਦਰੀਸ ਦੀ ਜ਼ੁਬਾਨ ਨਹੀਂ ਬਣਾਇਆ, ਮੁੱਢਲੀ ਤਾਲੀਮ ਉਹ ਹੋਣੀ ਚਾਹੀਦੀ ਸੀ। ਉਹਦੀ ਵਜ੍ਹਾ ਇਹ ਕਿ ਸਾਨੂੰ ਜਿਹੜਾ ਵਹਿਮ ਹੈ ਅਕਸਰ ਪੰਜਾਬੀਆਂ ਨੂੰ ਕਿ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਤੇ ਮੈਨੂੰ ਜਿਹੜਾ ਬੰਦਾ ਇਹ ਕਵੇ ਮੈਂ ਉਹਨੂੰ ਬਿਠਾ ਲੈਣਾ ਵਾ, ਉਹਨੂੰ 1-2 ਸਫ਼ੇ ਪੜ੍ਹਾਉਣਾ ਵਾ ਜ਼ਬਰਦਸਤੀ, ਤੇ ਜਦੋਂ ਪੜ੍ਹ ਲੈਂਦਾ ਤੇ ਉਹਨੂੰ ਮੈਂ ਕਹਿੰਦਾ ਕਮਲਿਆ ਵਹਿਮ ਸਾਨੂੰ ਪਾਇਆ ਗਿਆ, ਜਿਹੜੀ ਪੂਰੀ ਉਮਰ ਤੋਂ ਬੋਲਣਾ ਪਿਆ ਤੂੰ, ਜ਼ਰਾ ਕੋਸ਼ਿਸ਼ ਤੇ ਕਰ ਤੂੰ, ਤੇ ਪੜ੍ਹਨੀ ਕਿਉਂ ਨਹੀਂ ਆਉਂਦੀ ਤੈਨੂੰ? ਉਹੀ ਅਲਫਾਬੈਟਸ ਨੇ ਉਰਦੂ ਫਾਰਸੀ ਵਾਲੇ,
ਕੋਸ਼ਿਸ਼ ਕਰਦੇ ਹਾਂ ਤਾਂ ਲੋਕ ਪੜ੍ਹ ਲੈਂਦੇ ਨੇ ਬੜੇ ਅੱਛੇ ਤਰੀਕੇ ਨਾਲ। ਇਹ ਸਾਰੇ ਮਾਂ ਪਿਓ ਦਾ ਵੀ ਕਸੂਰ ਇਸ ਤੋਂ ਹੈ ਕਿ ਸ਼ਾਇਦ ਮਾਂ ਪਿਓ ਦਾ ਮੈਂ ਘੱਟ ਕਸੂਰ ਕਵਾਂਗਾ, ਜਦੋਂ ਸਮਾਜ ਇੰਗਲਿਸ਼ ਮੀਡੀਅਮ ਸਕੂਲ ਅਸ਼ਰਾਫੀਆ ਸਾਰਾ ਪੰਜਾਬੀ ਬੋਲਣ ਨੂੰ ਬਦਤਮੀਜ਼ ਸਮਝੇਗਾ। ਔਰ ਇਹ ਗੱਲ ਸਾਡੇ ਇੱਕ ਸਾਜ਼ਿਸ਼ ਦੇ ਤਹਿਤ ਸਾਡੇ 'ਚ ਪਾਈ ਗਈ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਸ਼ਾਇਦ ਉਹ ਘੱਟ ਪੜ੍ਹਿਆ ਲਿਖਿਆ ਹੈ। ਉਹ ਅਸੀਂ ਪੜ੍ਹੇ ਲਿਖੇ ਸਾਬਤ ਕਰਨ ਲਈ ਮੈਂ ਅਕਸਰ ਵੇਖਣਾ ਕਿ ਸਾਨੂੰ ਕੋਈ ਬੰਦਾ ਚੰਗੇ ਕੱਪੜੇ ਪਾਇਆ ਮਿਲੇ, ਚੰਗੀ ਹਸੀਅਤ ਵਾਲਾ, ਅਸੀਂ ਆਪਣੇ ਆਪ ਹੀ ਉਰਦੂ 'ਚ ਗੱਲ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਦਰਜਾ ਬਣਾ ਲਿਆ ਹੈ ਕਿ ਸ਼ਾਇਦ ਇਹ ਅਸ਼ਰਾਫੀਆ ਦੀ ਜ਼ੁਬਾਨ ਹੈ, ਇਹ ਤਗੜੇ ਬੰਦਿਆਂ ਦੀ ਜ਼ੁਬਾਨ ਹੈ। ਤੇ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ, ਤੁਹਾਨੂੰ ਵੀ ਪਤਾ ਹੈ, ਲਾਰਡ ਮੈਕਾਲੇ ਤੋਂ ਟੁਰੀ ਅੰਗਰੇਜ਼। ਅੱਛਾ, ਜਿਹਨੂੰ ਸਮਝ ਆ ਜਾਏ ਸਾਜ਼ਿਸ਼ ਦੀ, ਉਹਦੇ ਤੇ ਫਰਜ਼ ਹੋ ਜਾਂਦਾ ਉਸ ਸਾਜ਼ਿਸ਼ ਦਾ ਤੋੜ ਕਰਨਾ। ਮੈਨੂੰ ਚੁੱਕ ਸਮਝ ਆ ਜਾਏਗੀ ਤੇ ਮੈਂ ਹਰ ਬੰਦੇ ਨੂੰ ਦੱਸਣਾ ਕਿ ਮਾਂ ਬੋਲੀ ਨੂੰ ਇੰਜ ਕਰਕੇ ਪਿੱਛਾ ਕੀਤਾ ਗਿਆ ਕਿਉਂਕਿ ਇਹ 'ਚ ਖਜ਼ਾਨੇ ਨੇ। ਜਿਹੜੀ ਜ਼ੁਬਾਨ 'ਚ ਸ਼ਾਹ ਹੁਸੈਨ ਕਵੇ ਕਿ ਤਖਤ ਨਾ ਮਿਲਦੇ ਮੰਗੇ, ਉਹ ਕਿਵੇਂ ਅੰਗਰੇਜ਼ ਨੂੰ ਚੰਗੀ ਲੱਗ ਸਕਦੀ ਹੈ? ਜਿਹੜੀ ਜ਼ੁਬਾਨ ਤਬੀਅਤ ਕਰੇ ਆਪਣੇ ਬੰਦਿਆਂ ਦੀ ਕਿ ਤੁਹਾਡੇ ਵਿੱਚ ਹੀ ਰੱਬ ਹੈ, ਉਹ ਨਸਾਬ ਕਿਵੇਂ ਅੰਗਰੇਜ਼ ਚੱਲਣ ਦੇ ਸਕਦਾ ਸੀ? ਉਹਨੇ ਸਾਡੇ ਕੋਲ ਸਾਡੀ ਹੋਂਦ ਖੋਣੀ ਸੀ, ਤੇ ਕਿਸੇ ਦੀ ਹੋਂਦ ਖਵਾਉਣ ਲਈ ਉਹਦੀ ਮਾਂ ਬੋਲੀ ਖੋਣੀ ਜ਼ਰੂਰੀ ਹੈ। ਵਾਹ, ਬੜੀ ਪਿਆਰੀ ਗੱਲ ਕੀਤੀ ਤੁਸੀਂ। ਤੁਹਾਡੇ ਜੀ ਲਫ਼ਜ਼ਾਂ ਦੇ ਵਿੱਚੋਂ ਮਾਂ ਬੋਲੀ ਨਾਲ ਮੁਹੱਬਤ ਡੁੱਲ ਸਾਨੂੰ ਦਿਸ ਰਹੀ ਹੈ, ਨਜ਼ਰ ਆ ਰਹੀ ਹੈ। ਬੜੀ ਪਿਆਰੀ ਗੱਲ ਹੈ। ਅਸਲ 'ਚ ਤੁਸੀਂ ਜਿਵੇਂ ਕਹਿ ਰਹੇ ਹੋ, ਸਾਰੇ ਹੀ ਇਹਦੇ ਵਿੱਚ ਬਿਲਖਸੂਸ ਸਾਡੀ ਜਿਹੜੀ ਹੁਣ ਨਵੀਂ ਪੀੜ੍ਹੀ ਤੋਂ ਅਸੀਂ ਜਿਹੜਾ ਨਾ ਬਿਲਕੁਲ ਉਹਨਾਂ ਨਾਲ ਨਹੀਂ ਬੋਲਦੇ ਆਪਣੇ ਬੱਚਿਆਂ ਨਾਲ, ਬੜਾ ਅਸੀਂ ਉਹਨਾਂ ਨੂੰ ਗੂੰਗੇ ਬਣਾ ਰਹੇ ਹਾਂ। ਅਸੀਂ 8 ਕਰੋੜ ਪੰਜਾਬੀ ਹਾਂ ਮਲਕ ਸਾਹਿਬ, ਅਸੀਂ 8 ਕਰੋੜ ਦੇ ਵਿੱਚੋਂ ਅਸੀਂ 7 ਕਰੋੜ ਜਿਹੜੇ ਗੂੰਗੇ ਹਾਂ। ਸਾਡੇ ਕੋਲ ਸਾਡੀ ਮਾਂ ਬੋਲੀ ਨਹੀਂ। ਅਸੀਂ ਜਦੋਂ ਬੋਲਣ ਲੱਗੇ ਹਾਂ, ਮੇਰੇ ਨਾਲ ਕਈ ਦਫਾ ਇੰਝ ਹੋਇਆ ਕਿ ਉਰਦੂ ਬੋਲਣੀ ਪੈਂਦੀ, ਉਹ ਕਈ ਦਫਾ ਬੜੀ ਮਜਬੂਰੀ, ਮੇਰੀ ਫਿਰ ਕੋਸ਼ਿਸ਼ ਹੁੰਦੀ ਕਿ ਉਰਦੂ ਨਾ ਬੋਲਾਂ, ਆਪਣੀ ਮਾਂ ਬੋਲੀ 'ਚ ਗੱਲ ਕਰਾਂ, ਅਗਲਾ ਬੰਦਾ ਸਮਝ ਜਾਏ। ਅੱਛਾ, ਇੱਕ ਹੋਰ ਸਵਾਲ ਆ ਰਿਹਾ, ਤੁਸੀਂ ਸੂਫੀਆ ਕਰਾਮ ਦੇ ਹੁਣ ਵੀ ਬੜਾ ਜ਼ਿਕਰ ਕੀਤਾ ਹੈ, ਉਹਨਾਂ ਦੇ ਪੈਗਾਮ ਤੁਸੀਂ ਆਪਣੀ ਤਕਰੀਰਾਂ ਰਾਹੀਂ ਵੀ ਬਿਆਨਦੇ ਹੋ। ਉਹੀ ਤਾਂ ਸਭੇ ਰੱਬ ਦੇ ਸੂਫੀ ਬੜੇ ਦਰਵੇਸ਼, ਬੜੇ ਮਹਾਨ ਹਸਤੀਆਂ ਹੁੰਦੀਆਂ ਨੇ। ਕਿਸ ਸੂਫੀ ਤੋਂ ਤੁਸੀਂ ਚੁੱਕ ਕੇ ਮੁਤਾਸਰ ਹੋ? ਮੈਂ ਸਰ, ਜਿਹੜਾ ਮੈਨੂੰ ਸ਼ਾਹ ਹੁਸੈਨ ਦਾ ਕਲਾਮ ਹੈ ਨਾ ਜੀ, ਉਹਨੇ ਬਹੁਤ ਜ਼ਿਆਦਾ ਮੇਰੇ ਤੇ ਅਸਰ ਕੀਤਾ। ਔਰ ਮੇਰੀਆਂ ਦੋਵੇਂ ਕਿਤਾਬਾਂ ਦੇ ਨਾਮ ਹੀ ਸ਼ਾਹ ਹੁਸੈਨ ਦੇ ਮਿਸਰਿਆਂ ਚੋਂ ਨੇ। ਪਹਿਲੀ ਦਾ ਨਾਂ ਸੀ ਨਾਲ ਮੇਰੇ ਕੋਈ ਚੱਲੇ, ਜਿਹੜੀ ਹੁਣ ਕਿਤਾਬ ਹੈ ਵਿਲੀਅਮ ਦੇ ਕੋਲਾ ਦਾ ਨਾਂ ਸਾਈਂ ਸੁਨੇੜੇ ਕੱਲੇ। ਵਾਹ, ਅੱਛਾ। ਤੇ ਮੈਨੂੰ ਇਹ ਲੱਗਾ ਕਿ ਮੇਰੀ ਪੂਰੀ ਹਯਾਤੀ ਦੀ ਜਿਹੜੀ ਸ਼ਾਇਰੀ ਹੈ ਉਹ ਵਾਰਿਸ ਸ਼ਾਹ ਦੀ ਇੱਕ ਕਾਫੀ ਚੋਂ ਬਾਹਰ ਨਹੀਂ ਨਿਕਲ ਸਕੀ। ਸੋਰੀ, ਸ਼ਾਹ ਹੁਸੈਨ ਦੀ, ਜੀ ਜੀ, ਕਿਉਂਕਿ ਮੇਰੀ ਜੰਮਣ ਭੋਏ ਵਾਰਿਸ ਸ਼ਾਹ ਦੀ ਮਿੱਟੀ ਹੈ। ਤੇ ਫਿਰ ਜਿਹੜਾ ਸਿਆਨਫ ਹੈ ਔਰ ਜਿਹੜੀ ਗੱਲ ਦੇ ਵਿੱਚ ਮਾਰਫਤ ਨਾਲ ਸਮਝਾਣੀ ਹੈ, ਉਹ ਪੀਰ ਵਾਰਿਸ ਸ਼ਾਹ ਮੇਰੇ ਆਈਡੀਅਲ ਨੇ। ਉਹ ਜਿਵੇਂ ਤਮਸੀਲਾਂ ਨਾਲ ਪੂਰੀ ਦੁਨੀਆ ਦੀ ਤਹਿਜ਼ੀਬਾਂ ਦਾ ਉਹਨਾਂ ਜ਼ਿਕਰ ਕੀਤਾ। ਜੀ ਜੀ, ਬੜਾ ਮਾਣਯੋਗ। ਵੈਸੇ ਤੇ ਕਹਿੰਦੇ ਨੇ ਜਿਵੇਂ ਸਰਕਾਰ ਕੇ ਇੱਕ ਤੋਂ ਇੱਕ ਵੱਧ ਝੁੰਦੜੇ ਨੇ, ਬਿਲਕੁਲ ਹੈ ਜੀ। ਤੇ ਉਹ 5 ਇਮਾਮ ਤੇ 5 ਕਿਬਲੇ ਦੇ ਦੀਵਾ ਕਿਤ ਵੱਲ ਧਰੀਏ ਹੋ। ਇਹ ਸਾਡੇ ਬੰਦੇ ਸੁਲਤਾਨ ਬਹੁਤ ਲੱਗਦਾ। ਵੇਖੋ ਕਲਾਮ ਸਰਕਾਰ ਦਾ। ਅੱਛਾ, ਜਿਹੜੇ ਫਿਰ ਸਮਾਜੀ ਚੁੱਕੇ ਮੈਂ ਵਰਕਰ ਹਾਂ, ਟ੍ਰੇਨਰ ਹਾਂ, ਤੇ ਉਹ ਜਿਹੜਾ ਸਮਾਜ ਦੇ ਹਵਾਲੇ ਨਾਲ ਜਿਹੜਾ ਕਲਾਮ ਮੀਆਂ ਮੁਹੰਮਦ ਬਖਸ਼ ਦਾ ਹੈ, ਉਹ ਵੀ ਦੁਨੀਆ 'ਚ ਤੁਹਾਨੂੰ ਕਦੇ ਮਿਸਾਲ ਨਹੀਂ ਮਿਲਦੀ। ਸਮਾਜੀ ਪੱਖ ਤੇ ਏਡੀ ਸੋਹਣੀ ਉਹਨਾਂ ਨੇ ਗੱਲਾਂ। ਦੁਸ਼ਮਣ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਇੱਕ ਸ਼ੇਰ 'ਚ ਜ਼ਿੰਦਗੀ ਦਾ ਫਲਸਫਾ ਏਡਾ ਸੌਖਾ ਨਹੀਂ ਸਮਝਾ ਸਕਦਾ। ਇਹ ਪੰਜਾਬ ਦੇ ਸੂਫੀਆਂ ਨੂੰ ਹੀ ਇਹ ਜਾਂਦਾ ਹੈ ਕ੍ਰੈਡਿਟ। ਉਹਨਾਂ ਨੇ ਵੱਡੇ ਵੱਡੇ ਫਲਸਫੇ ਜਿਹੜੇ ਨੇ ਉਹ ਚੰਦ ਸ਼ਬਦਾਂ, ਚੰਦ ਅੱਖਰਾਂ 'ਚ ਸਮਝਾਤੇ। ਵਾਹ ਵਾਹ, ਬਹੁਤ ਸੋਹਣੀ ਗੱਲ ਜੀ। ਬਿਲਕੁਲ ਆਪਣਾ ਮਲਕ ਸਾਹਿਬ, ਸੂਫੀਆਂ ਨੂੰ ਜੇ ਪੜ੍ਹਾਇਆ ਜਾਏ, ਅਸੀਂ ਆਪਣੇ ਬੱਚਿਆਂ ਨੂੰ ਸੂਫੀ ਪੜ੍ਹਾਈਏ, ਸਾਡੀ ਸੁਸਾਇਟੀ 'ਚ ਹਰ ਬੰਦਾ ਸੂਫੀ ਹੋਵੇ। ਜੇ ਸੁਸਾਇਟੀ 'ਚ, ਜਿਸ ਮੁਆਸ਼ਰੇ 'ਚ ਹਰ ਬੰਦਾ ਸੂਫੀ ਹੋਏਗਾ, ਉੱਥੇ ਤੁਸੀਂ ਦੇਖੋ ਕਿ ਸਾਰੀਆਂ ਜਿਹੜੀਆਂ ਰੂਹਾਨੀ ਤੌਰ 'ਤੇ ਜਿਹੜੀਆਂ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਖਤਮ ਹੋ ਜਾਣਗੀਆਂ, ਕਿਉਂਕਿ ਸੂਫੀਆ ਹੀ ਉਹਨਾਂ ਦਾ ਤਜ਼ਕੀਆ ਕਰਦੇ ਨੇ। ਤੇ ਵਾਰਿਸ ਸ਼ਾਹ ਨੂੰ ਜੇ ਪੜ੍ਹਾਈਏ, ਬਿਨ ਕਰ ਦੂੰ ਜ਼ਿਬਾ ਕਰ ਦਈਏ, ਬੋਲੀਏ ਨਾਲ ਜ਼ਬਾਨ ਰਸੀਲੀਏ ਨਹੀਂ। ਜੇ ਸਿਰਫ ਇਸ ਵਾਰਿਸ ਸ਼ਾਹ ਦੇ ਇੱਕ ਮਿਸਰੇ ਨੂੰ ਅਸੀਂ ਅਡਾਪਟ ਕਰ ਲਈਏ, ਅਸੀਂ ਚੁੱਕ ਲਈਏ, ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਈਏ, ਲਾ ਲਈਏ। ਇਹ ਮੈਂ ਅੰਗਰੇਜ਼ੀ ਦੇ ਲਫ਼ਜ਼ ਬੋਲਦਾ ਪਿਆ, ਕਿਉਂ ਸਾਡੇ ਅੰਗਰੇਜ਼ੀ ਸ਼ਬਦ ਜ਼ਿਆਦਾ ਸਮਝੇ ਜਾਂਦੇ ਨੇ। ਸਾਡਾ ਹੱਲ ਨਹੀਂ ਹੈ ਵੀ ਤੁਸੀਂ ਬਈ ਕਰਦੇ ਹੋ। ਮੈਂ ਵੀ ਸਮਝਣਾ ਕਿ ਪੰਜਾਬੀ, ਜਿਵੇਂ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਨੇ, ਮੇਜ਼ਬਾਨ ਬਹੁਤ ਮਸ਼ਹੂਰ ਨੇ ਪੂਰੀ ਦੁਨੀਆ 'ਚ। ਸਾਡੀ ਮਾਂ ਬੋਲੀ ਦਾ ਵੀ ਜਿਹੜਾ ਹੈ ਨਾ, ਜੋ ਐਸਾ ਸਮਾਜ ਉਹ ਲਫ਼ਜ਼ਾਂ ਨੂੰ ਕਬੂਲ ਕਰਦੀ ਲੈ ਹੁੰਦੀ। ਹਾਂਜੀ, ਬਿਲਕੁਲ, ਇਹ ਦੀ ਖੂਬਸੂਰਤੀ ਹੈ ਜੀ। ਅੱਛਾ ਮਲਕ ਸਾਹਿਬ, ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੁਸੀਂ ਪੰਜਾਬੀ ਆਪਣਾ ਪੜ੍ਹ ਰਹੇ ਹੋ, PhD ਵਿੱਚ ਤੁਸੀਂ ਹੁਣ ਜਾਓਗੇ, ਕਿਸ ਤਰ੍ਹਾਂ ਦਾ ਲੱਗਦਾ ਡਿਪਾਰਟਮੈਂਟ ਦੀ ਲਾਈਫ ਕਿਸ ਤਰ੍ਹਾਂ ਦੀ? ਕਿਉਂਕਿ ਮੈਂ ਉੱਥੇ PhD ਕੀਤਾ ਹੈ, ਮੈਂ MPhil ਵੀ ਉੱਥੇ ਹੀ ਕੀਤਾ ਹੈ, ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਉੱਥੇ? ਜੀ, ਤੁਹਾਡੇ ਬਾਰੇ ਸੁਣਿਆ ਜੀ ਆਪਣੇ ਸੀਨੀਅਰਸ ਕੋਲੋਂ, ਸ਼ੋਬੇ ਦੇ ਲੋਕਾਂ ਕੋਲੋਂ। ਇਹ ਸਰ ਮੈਨੂੰ ਨਾ ਇਹ ਸੀ ਕਿ ਮੈਨੂੰ ਇਸਲਾਮਾਬਾਦ ਰਹਿ ਰਿਹਾ ਕੁਝ ਵਕਤ ਮਿਲਿਆ ਸੀ,
ਤੇ ਜੀ ਮੈਂ 2017 ਚ ਦਾਖਲਾ ਲਿਆ ਐਮਫਿਲ ਪਾਕਿਸਤਾਨੀ ਜ਼ੁਬਾਨਾਂ ਚ। ਅੱਛਾ ਸਰ, ਬਹੁਤ ਮੈਂ ਅੱਛਾ ਚੁੱਕੇ ਖੁਦ ਵੀ ਇੱਕ ਪੀਸ ਐਕਟਿਵਿਸਟ, ਅਮਨ ਦੀ ਗੱਲ ਕਰਨਾ, ਜੀ ਇਕੱਠੇ ਬਿਲकुल ਰਹਿਣ ਦੀ ਗੱਲ ਕਰਨਾ, ਇਨਸਾਨੀਅਤ ਦੀ, ਤੇ ਮੈਨੂੰ वाह ਬੜਾ ਕਮਾਲ ਲੱਗਾ ਕਿ ਬਲੋਚੀ, ਪਠਾਨ, ਸਿੰਧੀ, ਪੰਜਾਬੀ ਇਕੱਠੇ ਪੜ੍ਹ ਰਹੇ ਨੇ, वाह ਔਰ ਅਸੀਂ ਇੱਕ ਦੂਜੇ ਦੇ ਸੂਫੀਆਂ ਦਾ ਕਲਾਮ ਵੀ ਪੜ੍ਹ ਰਹੇ ਹਾਂ, ਜਾਣ ਰਹੇ ਹਾਂ। ਤੇ ਮੈਨੂੰ ਤੇ ਐਸਾ ਨਸਾਬ, ਮੈਂ ਕਾਲਮ ਲਿਖਿਆ ਸੀ ਆਪਣੇ ਸ਼ੋਬੇ ਤੇ, ਮੁਹੱਬਤੋਂ ਦਾ ਨਸਾਬ, वाह ਇਹ ਬਹੁਤ वाह ਸ਼ੋਭਾ ਹੈ ਜਿਹਦਾ ਨਸਾਬ ਹੀ ਮੁਹੱਬਤਾਂ ਦਾ ਹੈ, ਜਿਹੜਾ क्या ਸੂਫੀਆਂ ਨੂੰ बात है ਜੋੜ ਰਿਹਾ ਹੈ। ਤੇ ਉਹ ਸਰ ਮੈਂ वाह ਬਹੁਤ ਸਿੱਖਿਆ ਜੀ। ਪਿਛਲੇ ਸਾਲ ਮੈਂ ਸੰਗਤ ਦਾ ਪੰਜਾਬੀ ਸੰਗਤ ਪਾਕਿਸਤਾਨ ਦਾ ਸੈਕਟਰੀ ਸਾਂ ਲਾਹੌਰ ਚ। अच्छा ਉਹ जी ਰੁਝਾ ਦੀ ਵਜ੍ਹਾ ਤੋਂ ਮੈਂ ਥੀਸਿਸ ਟਾਈਮ ਤੇ ਨਾ ਜਮ੍ਹਾਂ ਕਰਾ ਸਕਿਆ। जी ਇਹ जी 6 ਸਤੰਬਰ ਨੂੰ ਤੱਕ ਮੈਂ ਜਮ੍ਹਾਂ ਕਰਾਣਾ ਹੈ। ਤੇ ਉਹ जी ਐਮਫਿਲ जी ਦਾ सही ਮੌਲਾਨਾ ਅਬਦੁਲ ਮਜੀਦ ਹੋਰਾਂ ਦੇ ਉਹਨਾਂ जी ਦੇ जी ਕਲਾਮ ਤੇ ਵੀ ਦਰਵੇਸ਼ ਦੀ ਤਦਵੀਨ ਕਰ ਰਹੇ ਹਾਂ। ਤੇ जी ਮੈਨੂੰ जी ਬਹੁਤ ਅੱਛਾ ਲੱਗਾ ਸਰ ਉਸ ਸ਼ੋਬੇ ਨਾਲ ਜੁੜ ਕੇ। ਔਰ ਅੱਗੋਂ ਮੇਰੀ ਖਾਹਿਸ਼ ਹੋਏਗੀ ਕਿ ਮੈਂ ਚੁੱਕੇ ਗਵਰਨਮੈਂਟ ਕਾਲਜ ਪੜ੍ਹਿਆ, ਤੇ जी ਦਿਲ जी ਦੀ ਆਪਣੀ ਮਾਦਰ ਇਲਮੀ ਤੋਂ ਜਾ ਕਰਾਂ ਗਵਰਨਮੈਂਟ ਕਾਲਜ ਲਾਹੌਰ ਤੋਂ। PhD गुड गुड बहुत वधिया जी बहुत अच्छा ਮਲਕ ਸਾਹਿਬ ਉਹ ਵਾਕਈ ਇੱਕ ਗੁਲਦਸਤਾ ਹੈ ਬੜਾ ਖੂਬਸੂਰਤ ਸਾਡਾ ਜਿਹੜਾ ਸ਼ੋਭਾ ਹੈ ਉਥੇ ਜੀ ਜੀ। ਪੰਜਾਬੀ ਦੇ ਉਸਤਾਦ ਦੇਖ ਲਓ ਤੁਸੀਂ ਬਲੋਚੀ ਜ਼ਬਾਨ ਦੇ ਤੁਸੀਂ ਸਿੰਧੀ ਦੇ ਹਾਕਮ ਅਲੀ ਬਰੜੋ ਸਾਹਿਬ ਨੇ ਅਬਦੁਲ ਰਾਤੀ ਵਾਜਿਦ ਆਤਮ ਸਾਹਿਬ ਨੇ ਸਿੰਘ ਦੇ ਨਾਮ ਇਕੱਠੇ ਆਏ ਜੀ, ਇੱਕ ਅੱਛਾ ਜਨਾਜ਼ੇ ਤੇ ਜੀ ਗਏ ਸਨ। ਸਾਡੇ ਦੋਸਤ ਅਖਤਰ ਅੱਛਾ ਜੀ ਰਸੀਮੀ ਬੜੇ ਮਾਰੂਫ ਸ਼ਾਇਰ ਔਰ ਨਾਵਲ ਨਗਾਰ ਨੇ, ਅੱਛਾ ਜੀ ਪਾਕਿਸਤਾਨ ਅਕੈਡਮੀ ਅਦਬਿਆਤ ਚ ਹੁੰਦੇ ਨੇ। ਉਹਨਾਂ ਦੇ ਭਾਈ ਫੌਤ ਹੋਏ ਸਨ, ਅਸੀਂ ਉਹਨਾਂ ਦੇ ਪਿੰਡ ਗਏ ਸਾਂ, ਤੇ ਅੱਛਾ ਵਾਪਸੀ ਅੱਛਾ ਇਕੱਠੇ ਆਏ। ਤੇ ਹਾਕਮ ਅਲੀ ਬਰੜੋ ਸਾਹਿਬ ਕਮਾਲ ਬੰਦੇ ਨੇ, ਉਹ ਹੈ ਤਾਂ ਸਾਡੇ ਉਸਤਾਦ ਨੇ, ਸਾਡਾ ਉਮਰ ਤੋਂ ਛੋਟੇ ਨੇ, ਲੇਕਿਨ ਉਹ ਹਾਂਜੀ ਬਹੁਤ ਦਿਲਾਂ ਚ ਵਸਦੇ ਨੇ। ਬੜੇ ਪਿਆਰੇ ਜੀ ਬਿਲਕੁਲ ਜੀ ਉੱਥੇ ਅਬਦੁਲ ਵਾਜਿਦ ਸਾਹਿਬ ਦੇਖ ਲਓ ਤੁਸੀਂ ਹਾਂਜੀ ਖਾਨ ਸਾਹਿਬ ਦੇਖ ਲਓ ਰਾਜਾ ਸਾਹਿਬ ਤੁਸੀਂ ਸਾਰੇ ਹੀ ਬਹੁਤ ਬੜੇ ਦਿਲ ਵਾਜਿਦ ਸਾਹਿਬ ਇਲਮੀ ਵਾਜਿਦ ਸਾਹਿਬ ਕੋਲ ਤੁਸੀਂ ਉਹਨਾਂ ਕੋਲ ਸੁਣਨ ਲੱਗ ਪਵੋ ਤੇ ਤੁਸੀਂ ਹੈਰਾਨ ਰਹਿ ਜਾਓ ਉਰਦੂ ਦੀ ਐਸੇ ਫਿਲਮ ਸ਼ੇਰ ਕਈ ਜਾਣ ਕੇ ਬੰਦਾ ਹੈਰਾਨ। ਮੈਂ ਤਾਂ ਜਦੋਂ ਉਹਨਾਂ ਕੋਲ ਪੜ੍ਹਦਾ ਰਿਹਾ ਨਾ ਜੀ 6-7 ਸਾਲ ਮੈਂ ਵਕਤ ਗੁਜ਼ਾਰਿਆ ਉਹਨਾਂ ਕੋਲ ਜੀ, ਬੜਾ ਕੁਝ ਮੈਂ ਸਿੱਖਿਆ ਹੈ ਉਹਨਾਂ ਕੋਲ ਸ਼ਾਬਾਸ਼ ਲੈਣੀ ਬੜੀ ਔਖੀ ਹੈ ਜੀ। ਬੜੇ ਅੱਛਾ ਮਲਕ ਸਾਹਿਬ ਇੱਕ ਹੋਰ ਤੁਹਾਡੇ ਨਾਲ ਕਰਨੀ ਸੀ ਗੱਲ ਤੁਹਾਡੀ ਜਿਹੜੀ ਕਿਤਾਬ ਹਿੰਦੁਸਤਾਨ ਤੋਂ ਛਪੀ ਉਹ ਜ਼ਰਾ ਦਿਖਾਓ ਤੁਹਾਡੇ ਕੋਲ ਹੈ ਟਾਈਟਲ ਉਹਦਾ ਦਿਖਾਓ ਕहीं ਉਸ ਬਾਰੇ ਕੁਝ ਦੱਸੋ ਉਹਦੇ ਵਿੱਚ ਅੱਛਾ ਕੋਈ ਸੁਣਾਓ ਸਾਨੂੰ। ਸਰ ਇਹ ਜਿਹੜੀ ਮੇਰੇ ਕੋਲ ਕਿਤਾਬ ਹੈ ਨਾ ਜੀ, ਜੀ ਇਹ ਜੀ ਸਾਈਂ ਸੁਰੇੜੇ ਕੱਲੇ, ਜੀ ਇਹਦਾ ਇਥੋਂ ਐਡੀਸ਼ਨ ਹੈ, ਪਾਕਿਸਤਾਨ ਨੂੰ ਛਪਿਆ ਹੈ। ਸਾਈਂ ਨੇ ਛਾਪੀ ਸੀ ਸਹੀ ਪਹਿਲੀ ਵਾਰੀ, ਤੇ ਠੀਕ ਜੀ ਇਹ ਉੱਥੋਂ ਛਪੀ ਹੈ, ਲੇਕਿਨ ਮੇਰੇ ਤੱਕ ਅਜੇ ਪਹੁੰਚੀ ਇਸ ਤੋਂ ਨਹੀਂ ਕਿ ਉਹ ਸ਼ਾਇਦ ਵਾਇਆ ਦੁਬਈ ਆਉਂਦੀ ਹੈ ਡਾਕ ਸਾਡੇ ਨਾ। ਬਾਹਰੋਂ ਹੁੰਦੀ ਹੈ ਅੱਛਾ ਅੱਛਾ ਸਹੀ ਸਹੀ ਹਾਂਜੀ, ਸਹੀ ਤੇ ਬਿਲकुल ਉਹ ठीक ਸੌਫਟ ਉਹਨਾਂ ਨੇ ਭੇਜਤੀ, ਲੇਕਿਨ ਅੱਜ ਉਹ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੇ ਜਿਹੜੇ ਦੋਸਤ ਨੇ ਇੰਡੀਆ 'ਚ ਉਹਨਾਂ हाँ ਨੂੰ जी ਮਿਲ ਗਈ ਹੈ। ਤੇ वाह ਕੱਲ ਅਗਲੇ 7 ਦਿਨਾਂ 'ਚ ਕੈਨੇਡਾ ਔਰ ਅਮਰੀਕਾ ਦੋਸਤਾਂ ਤੱਕ ਪਹੁੰਚ ਜਾਏਗੀ। ਤੇ जी ਗੁਰਮੁਖੀ ਪੜਨ ਵਾਲਿਆਂ ਤੱਕ ਪਹੁੰਚਣ ਦਾ ਮਤਲਬ ਇਹ ਵੇ ਕਿ ਮੇਰੀ ਆਵਾਜ਼ पूरी ਹੁਣ ਪੂਰੇ दुनिया ਪੰਜਾਬ 'ਚ ਪਹੁੰਚੀ ਹੈ। बिल्कुल बिल्कुल 2015 ਦਾ ਲੱਗਾ ਸਮੇਂ। वाह ਤੇ बड़ी गल है नहीं जी ਤੁਸੀਂ ਬੋਲੋ ਗੱਲ ਕਰੋ ਮੈਂ ਸਰ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਮੇਰੀ ਜੀ ਜ਼ਿੰਦਗੀ 'ਚ ਜੀ ਇੱਕ ਪੰਜਾਬੀ ਨਾਲ ਮੈਨੂੰ ਜੋੜਨ 'ਚ ਹੋਰ ਬੜੀ ਹਸਤੀ ਦਾ ਕਿਰਦਾਰ ਹੈ। ਉਹ ਸਨ ਸਾਡੇ ਲੋਕ ਫਨਕਾਰ ਅਨੈਤ ਸੈਨ ਭੱਟੀ ਮਰਹੂਮ। हाँ जी ਉਹਨਾਂ ਨਾਲ ਮੇਰੀ सही ਬੜੀ ਦੋਸਤੀ, ਜਦੋਂ ਮੈਂ ਜੰਗ ਅਖਬਾਰ ਨੌਕਰੀ ਕਰਦਾ ਸਾਂ, ਤੇ अच्छा जी ਉਹ ਉਹਨਾਂ ਦੇ ਨਾਲ ਰਹਿ ਕੇ ਸੂਫੀਆਂ ਨਾਲ ਮੁਹੱਬਤ, ਉਹਨਾਂ ਕੋਲੋਂ ਸੁਣਨਾ, ਬਲਕਿ ਉਹਨਾਂ ਨਾਲ ਸੂਫੀਆਂ ਦੇ ਮਜ਼ਾਰਾਂ ਤੇ ਜਾਣਾ। ਉਹਨਾਂ ਬਣਾਈ ਸੀ वाह ਪੰਜਾਬ ਵਰਕਰਜ਼ ਮੂਵਮੈਂਟ। जी जी ਬੋਲ ਪੰਜਾਬੀ ਬੋਲ ਤੇਰੀ ਜਾਗ ਪੰਜਾਬੀ ਜਾਗ ਤੇਰੀ ਪੱਗ ਨੂੰ ਲੱਗ ਗਿਆ ਦਾਗ। लग गया दाग हाँ जी ਉਹਨਾਂ ਮੈਨੂੰ ਬਣਾਇਆ ਉਹਦਾ ਜਨਰਲ ਸੈਕਟਰੀ ਨਾ, ਜਿਹਦੇ ਅਸੀਂ ਬੜੇ ਜਲਸੇ ਕਰਦੇ ਰਹੇ ਜਾ ਕੇ ਪੰਜਾਬੀ ਦੇ। जी ਤੇ ਉਹ ਸੂਫੀਆਂ ਨਾਲ ਜੋੜਨ ਚ ਔਰ ਪੰਜਾਬੀ ਦਾ ਲਾਲ ਫੜੀ ਰੱਖਣ ਚ ਉਹਨਾਂ ਦਾ ਵੀ ਬੜਾ ਮੇਰੀ ਜ਼ਿੰਦਗੀ 'ਚ ਰੋਲ ਹੈ, ਕਿਉਂਕਿ ਹੁਣ ਦੁਨੀਆ वाह ਤੇ ਨਹੀਂ ਹੈਗੇ। ਤੇ ਵਾਰਿਸ ਸ਼ਾਹ ਸਦਾ ਹੀ ਜਿਉਂਦੇ ਨੇ, ਜਿਹਨਾਂ ਕੀਤੀਆਂ ਨੇਕ ਕਮਾਈਆਂ ਨੇ। मैंने कमाइयाँ ਉਹਨਾਂ ਦੇ जी ਹੱਕ वाह ਬਣਦਾ ਸੀ ਕਿ ਮੈਂ ਉਹਨਾਂ ਦਾ ਜ਼ਿਕਰ ਕਰਾਂ ਤੁਹਾਡੀ ਮਹਿਫਲ 'ਚ ਖਾਸ ਤੌਰ ਤੇ। ਨਹੀਂ ਨਹੀਂ ਬਹੁਤ ਸੋਹਣਾ ਜੀ ਮਤਲਬ ਸਾਹਿਬ ਉਹ ਬਹੁਤ ਬੜੀ ਹਸਤੀ ਸਨ ਜੀ ਉਹਨਾਂ ਦਾ ਇੱਕ ਨਾਮ ਸੀ ਤੇ ਪੰਜਾਬੀ ਵਾਸਤੇ ਉਹਨਾਂ ਦਾ ਬੜਾ ਕੰਮ ਹੈ। ਤੁਸੀਂ ਤਾਂ ਬੜੇ ਬੜੇ ਵੱਡੇ ਲੋਕ ਤੁਸੀਂ ਮਾਸ਼ਾਅੱਲਾ ਆਪ ਮਹਾਨ ਹੋ ਤੇ ਨਹੀਂ ਸਰ, ਮਹਾਨ ਲੋਕਾਂ ਨਾਲ ਤੁਸੀਂ ਨੇ ਬੈਠ ਇਹਨਾਂ ਕੇ ਕੀਤੀਆਂ ਨੇ। ਇਹਨਾਂ ਦਾ ਇਤਫਾਕ ਹੋਇਆ ਨਾ ਜੀ ਰਹਿਣ ਦਾ। ਜਿਵੇਂ ਮੈਂ ਜੰਗ 'ਚ ਨੌਕਰੀ ਕੀਤੀ ਤੇ ਹਾਮਦ ਅਮੀਰ ਨਾਲ ਬੜੀ ਦੋਸਤੀ ਸੀ। ਅੱਛਾ ਇਹ ਜੀ ਇਤਫਾਕ ਹੈ ਕਿ ਸਹੀ ਮੇਰੇ ਦੋਸਤ ਬੜੇ ਤਗੜੇ ਨੇ, ਉਹੀ ਮੇਰੀ ਪਛਾਣ ਵਾਹ ਨੇ। ਨਹੀਂ ਤੇ ਨਹੀਂ ਮੈਂ ਨਹੀਂ ਕੁਝ ਵੀ ਤੁਸੀਂ ਨਹੀਂ ਜੀ, ਮੇਰੇ ਜਦੋਂ ਬੇਲੀ ਤਗੜੇ ਹੋਣ ਤੇ ਆਪ ਹੀ ਤੁਹਾਡਾ ਥਾਂ ਹਰ ਜਗ੍ਹਾ ਤੁਹਾਡਾ ਬਣ ਜਾਂਦਾ। ਮਲਕ ਸਾਹਿਬ ਤੁਹਾਡਾ ਆਪਣਾ ਵੀ ਬੜਾ ਇੱਕ ਮੁਕਾਮ ਹੈ ਅੱਲਾ ਨੇ ਤੁਹਾਨੂੰ ਬੜਾ ਮੁਕਾਮ ਦਿੱਤਾ ਹੈ ਤੁਸਾਂ ਨੇ ਬਹੁਤ ਮਤਲਬ ਇਹ ਜਿਹੜੇ ਲੋਕ 70 ਸਾਲ ਦੀ ਉਮਰ 'ਚ ਜਾ ਕੰਮ ਕਰਦੇ ਨੇ ਤੁਸੀਂ 45-50 ਸਾਲ ਦੀ ਉਮਰ 'ਚ ਕੰਮ ਕਰੀ ਬੈਠੇ ਹੋ। ਬਹੁਤ ਸੋਹਣਾ ਤੁਸਾਂ ਨੇ ਕੰਮ ਕੀਤਾ ਹੈ। ਤੁਸੀਂ ਸਾਫਤੀ ਤੁਹਾਡੀ ਖਿਦਮਾਤ ਨੇ ਸਿਆਸੀ ਖਿਦਮਾਤ ਨੇ ਤੁਹਾਡੀ ਅਦਬੀ ਖਿਦਮਾਤ ਨੇ ਦੱਸੋ ਕਿ ਤੁਸੀਂ ਮਤਲਬ ਇਹ ਸਾਡੇ ਵਾਸਤੇ ਸਾਡਾ ਸਰਮਾਇਆ ਉਹ ਪੰਜਾਬੀਆਂ ਦਾ ਅਸੀਂ ਸਾਰੇ ਪੰਜਾਬੀ ਤੁਹਾਨੂੰ ਸਲਾਮ ਪੇਸ਼ ਕਰਨੇ ਆ ਅੱਜ ਅਸੀਂ ਬੜੀ ਸ਼ੁਕਰੀਆ। ਖੁਸ਼ੀ ਮਹਿਸੂਸ ਕਰ ਰਹੇ ਹਾਂ। ਅੱਛਾ ਇੱਕ ਸਵਾਲ ਹੋਰ ਆ ਰਿਹਾ ਜ਼ਿਹਨ 'ਚ ਤੁਸੀਂ ਖੁਦ ਵੀ ਕਿਤਾਬਾਂ ਛਾਪਦੇ ਹੋ ਕਿਤਾਬ ਦੇ ਨਾਂ ਤੋਂ ਇੱਕ ਅਦਾਰਾ ਵੀ ਬਣਾਇਆ ਹੋਇਆ ਹੈ ਇਹ ਕਿਤਾਬ ਲਿਖਣ ਤੇ ਫਿਰ ਛਾਪਣ ਦਾ ਸ਼ੌਕ ਜਿਹੜਾ ਹੈ ਕਿਵੇਂ ਲੱਗਾ ਲਿਖਣ ਤੋਂ ਛਾਪਣ ਵੱਲ ਕਿਵੇਂ ਆਏ ਤੁਸੀਂ? ਇਹ ਸਰ ਸਾਡੇ ਜਿਹੜੇ ਮੇਰੀ ਕਲਾਸ ਦੇ ਬੰਦੇ ਜਿਹੜੇ ਸਾਡੇ ਤੁਹਾਡੇ ਵਰਗੇ ਬੰਦੇ ਨੇ ਉਹਨਾਂ ਲਈ ਕਿਤਾਬ ਛਾਪਣਾ ਇਸ ਮੁਆਸ਼ਰੇ ਦਾ ਇਜ਼ਾਫੀ ਖਰਚਾ ਲੱਗਦਾ ਹੈ। ਜੀ ਕਿਉਂਕਿ ਉਹ ਮੇਰੀ ਇੱਕ ਨਜ਼ਮ ਦਾ ਸ਼ੇਰ ਹੈ ਕਿ
ਮੈਨੂੰ ਵਿੰਨਿਆ ਜੱਗ ਦੇ ਤਾਨਿਆ, ਮੇਰਾ ਅੰਦਰ ਲੀਲੋ ਲੀਰ, ਮੈਨੂੰ ਵਾਹ ਕੌਲਾਂ ਕੈਦੀ ਕਰ ਲਿਆ, ਮੈਨੂੰ ਰਸਮਾਂ ਛੱਡਿਆ ਚੀਰ। ਵਾਹ 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 ਅਸੀਂ ਵਾਹ ਅਸੀਂ ਰਸਮਾਂ ਦਾ ਮਾਂ ਚ ਨੇ ਰੁੱਝੇ ਰਹਿੰਦੇ ਆ ਕਿ ਕਿਤਾਬ ਲਈ ਪੈਸੇ ਨਹੀਂ ਬਚਦੇ, ਤੇ ਉਹ ਜਦੋਂ ਕਿਤਾਬ ਛਾਪਣ ਜਾਈਦਾ ਤੇ ਪਬਲਿਸ਼ਰ ਦਾ ਮੂੰਹ ਖੁੱਲਾ ਹੁੰਦਾ ਹੈ, ਉਹ 3 ਗੁਣਾ ਪੈਸੇ ਮੰਗਦਾ ਹੈ, ਤੇ ਜਦੋਂ ਪਤਾ ਹੁੰਦਾ ਹੈ ਕਿ ਛਾਪ ਕੇ ਸਾ ਵੰਡਣੀ ਹੈ, ਤੇ ਜਿਹੜੀ ਕਿਤਾਬ ਮੈਂ ਨਹੀਂ ਛਾਪ ਸਕੇ ਆਪਣੀ 15-20 ਸਾਲ, ਉਸ ਮਹਿਰੂਪੀ ਨੇ ਮੈਨੂੰ ਇੰਤਕਾਮੀ ਪਬਲਿਸ਼ਰ ਬਣਾ ਦਿੱਤਾ। ਵਾਹ ਵਾਹ ਜਿਹਦੇ ਕੋਲ ਪੈਸੇ ਘੱਟ ਵੀ ਨੇ ਉਹ ਵੀ ਮੈਂ ਛਾਪਣੀ ਹੈ, ਔਰ ਜਿਹੜਾ ਪੰਜਾਬੀ ਚ ਲਿਖਦਾ ਹੈ ਮੈਂ ਕੋਸ਼ਿਸ਼ ਕਰਨੀ ਕਿ ਮੇਰੀ ਵਜ੍ਹਾ ਤੋਂ ਕੋਈ ਇੱਕ ਕਿਤਾਬ ਜ਼ਰੂਰ ਛਪ ਜਾਵੇ ਜਿਹੜੀ ਨਹੀਂ ਸੀ ਛਪਣੀ। ਵਾਹ ਮੈਂ 50 ਕਿਤਾਬਾਂ ਛਾਪ ਚੁੱਕਿਆ, ਜਿਨ੍ਹਾਂ ਚ 27 ਕਿਤਾਬਾਂ ਪੰਜਾਬੀ ਦੀਆਂ ਨੇ, ਜੀ ਤੇ ਉਹ ਮੇਰਾ ਪੈਸ਼ਨ ਹੈ, ਜਨੂਨ ਹੈ ਜੀ, ਉਹ ਨਾਲ ਨਾਲ ਚੱਲਦਾ ਰਹੇਗਾ। ਤੇ ਇਹ ਜਿਹੜੀ ਵਿਖਾਈ ਵੀ ਮੈਂ ਆਪ ਹੀ ਹੁਣ ਛਾਪਿਆ, ਦੂਜਾ ਐਡੀਸ਼ਨ, ਪਹਿਲਾ ਅਮਜਦ ਸਲੀਮ ਨਾਸਰ ਛਾਪਿਆ ਸੀ ਸਾਂਝ ਵਾਲਿਆਂ ਨੇ, ਜੀ ਜੀ ਬੜਾ ਨਾਂ ਹੈ ਪੰਜਾਬੀ ਲਈ। ਇਹ ਦੂਜਾ ਹੁਣ ਇਹ ਮੇਰਾ ਹੁਣ ਤੀਸਰਾ ਐਡੀਸ਼ਨ ਸੀ, ਚੌਥਾ ਇਹ ਛਪਿਆ ਵੇ ਜਿਹੜਾ ਗੁਰਮੁਖੀ। ਵਾਹ ਬਹੁਤ ਜ਼ਬਰਦਸਤ, ਬੜੀ ਗੱਲ ਹੈ ਜੀ। ਇਹ ਫਿਰ ਇੱਥੋਂ ਅੰਦਾਜ਼ਾ ਹੁੰਦਾ ਹੈ ਕਿ ਤੁਹਾਡੀ ਜਿਹੜੀ ਇਹ ਸ਼ਾਇਰੀ ਉਹ ਲੋਕ ਕਿੰਨੀ ਪਸੰਦ ਕਰਦੇ ਨੇ ਕਿ ਚੌਥਾ ਐਡੀਸ਼ਨ ਛਪ ਰਿਹਾ। ਇੱਕ ਗੱਲ ਮੇਰੇ ਜ਼ਿਹਨ 'ਚ ਆ ਰਹੀ ਸੀ, ਅਸੀਂ ਕਿਤਾਬਾਂ ਛਾਪ ਰਹੇ ਹਾਂ, ਸਾਡੇ ਸ਼ਾਇਰ ਲਿਖ ਰਹੇ ਨੇ ਕਵਿਤਾਵਾਂ, ਕਹਾਣੀਆਂ, ਕੀ ਅਸੀਂ ਇਸੇ ਰਫਤਾਰ ਦੇ ਨਾਲ ਆਪਣੇ ਪਾਠਕ ਵੀ ਬਣਾ ਰਹੇ ਹਾਂ, ਪੜ੍ਹਨ ਵਾਲੇ ਵੀ? ਦੂਸਰੇ ਤੁਸੀਂ ਬੜੀ ਅਹਿਮ ਗੱਲ ਕੀਤੀ, ਬਲਕਿ ਤੁਸੀਂ ਪੰਜਾਬੀ ਲਿਖਾਰੀ ਦੇ ਨਬਜ਼ ਦੇ ਹੱਥ ਰੱਖ ਲਿਆ। ਪੜ੍ਹਨ ਵਾਲੇ ਸਰ ਪੰਜਾਬੀ ਨਹੀਂ ਹੈਗੇ। ਜਿਵੇਂ ਉਧਰ ਮੈਨੂੰ ਕਹਿ ਰਿਹਾ ਸੀ ਉਹ ਗੁਰਪ੍ਰੀਤ ਸੂਰਜਾਂ ਦੇ ਵਾਰਸ ਦਾ ਜਿਹੜਾ ਪ੍ਰਕਾਸ਼ਨ ਪਬਲਿਸ਼ਰ ਹੈ, ਉਹ ਕਹਿੰਦਾ ਜੀ ਕਿ ਪਾਕਿਸਤਾਨੀ ਪੰਜਾਬ ਤੋਂ ਜਿਹੜੀ ਸ਼ਾਇਰੀ ਦੀ ਕਿਤਾਬ ਆਉਂਦੀ ਹੈ ਉਹ ਸਾਨੂੰ ਕੁਝ ਦੇ ਕੇ ਜਾਂਦੀ, ਪਹਿਲੀ ਕਿਤਾਬ ਫੌਰਨ ਵਿਕ ਜਾਂਦੀ ਹੈ, ਪਹਿਲਾ ਐਡੀਸ਼ਨ। ਅੱਛਾ ਲੋਕਾਂ ਸਕੂਲ ਚ ਗੁਰਮੁਖੀ ਪੜ੍ਹੀ ਹੋਈ ਹੈ, ਉਹਨਾਂ ਨੂੰ ਇਹ ਮਸਲਾ ਨਹੀਂ ਕਿ ਸਾਨੂੰ ਪੜ੍ਹਨੀ ਨਹੀਂ ਆਉਂਦੀ। ਸਹੀ। ਅਸੀਂ ਲਹਿੰਦੇ ਪੰਜਾਬ ਵਾਲੇ ਇਸ ਕੋਲੋਂ ਮਹਿਰੂਮ ਆ ਕਿ ਸਾਡੇ ਲੋਕ ਪੰਜਾਬੀ ਨਹੀਂ ਪੜ੍ਹਦੇ, ਔਰ ਉਸ ਤਰ੍ਹਾਂ ਗੱਲ ਨਹੀਂ। ਵੱਡੇ ਵੱਡੇ ਪੰਜਾਬੀ ਦੇ ਸ਼ਾਇਰ ਜਿਹੜੇ ਅਸੀਂ ਗਿਲਾ ਕਰਦੇ ਹਾਂ ਕਿ ਉਰਦੂ ਕਿਉਂ ਲਿਖਦੇ ਰਹੇ, ਉਹਦੇ ਪਿੱਛੇ ਸਾਡੇ ਪਾਠਕਾਂ ਦਾ ਵੀ ਕਿਰਦਾਰ ਹੈ ਕਿ ਉਹਨਾਂ ਚੋਂ ਕਿ ਉਰਦੂ 'ਚ ਜ਼ਿਆਦਾ ਉਹਨਾਂ ਨੂੰ ਜਗ੍ਹਾ ਮਿਲਦੀ ਹੈ, ਤੇ ਲੋਕ ਜਿਹੜੇ ਘੱਟ ਹੌਸਲੇ ਲਿਆਉਂਦੇ ਨੇ ਭੱਜ ਕੇ ਉਰਦੂ ਛਾਲ ਮਾਰ ਦਿੰਦੇ ਨੇ, ਤੇ ਜਿਹੜੇ ਖਲੋਤੇ ਰਹਿੰਦੇ ਨੇ ਆਪਣੀ ਥਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਤੇਜ਼ ਪਾਣੀਆਂ ਦੇ ਅੱਗੇ ਖਲੋਣਾ ਕਿੱਡਾ ਔਖਾ ਹੈ। ਬਹੁਤ ਔਖਾ ਹੈ। ਪੰਜਾਬੀ ਜੋ ਕਿ ਪੜ੍ਹੀ ਨਹੀਂ ਜਾਂਦੀ ਉਸ ਤਰ੍ਹਾਂ, ਲੇਕਿਨ ਮੈਂ ਇਹ ਸਮਝਦਾ ਕਿ ਜਿਹੜਾ ਅਸੀਂ ਸੋਸ਼ਲ ਮੀਡੀਆ ਰਾਹੀਂ ਇਹਨਾਂ 4 ਮਹੀਨੇ ਸਿੱਖਿਆ ਕਿ ਅਗਰ ਮੈਨੂੰ ਗੁਰਮੁਖੀ ਨਹੀਂ ਆਉਂਦੀ ਤੇ ਉਧਰ ਕੋਈ ਬੰਦਾ ਅਗਰ ਬੋਲ ਕੇ ਪ੍ਰੋਗਰਾਮ ਕਰ ਰਿਹਾ ਤੇ ਮੈਨੂੰ ਸਮਝ ਆ ਰਿਹਾ ਹੈ। ਤੇ ਅਸੀਂ ਇਹ ਬੈਰੀਅਰ, ਇਹ ਕੰਧਾਂ ਕੁਦਰਤੀ ਢਹਿ ਗਈਆਂ ਸੋਸ਼ਲ ਮੀਡੀਆ ਨਾਲ। ਹੁਣ ਮੈਂ ਬੋਲ ਕੇ ਘੱਲੀ ਇੱਧਰੋਂ ਆਪਣੀ ਕਿਤਾਬ, ਉਹਨਾਂ ਸੁਣ ਕੇ ਟਾਈਪ ਕਰ ਲਈ। ਹੁਣ ਮੈਂ ਜਿਹੜੇ ਮੇਰੇ ਤੋਂ ਪ੍ਰੋਗਰਾਮ ਉਧਰ ਵੀ ਲੋਕ ਸੁਣ ਰਹੇ ਨੇ, ਜੀ ਜੀ ਬਿਲਕੁਲ, ਉਹ ਦੁਨੀਆ ਭਰ ਚ, ਤੇ ਕਿਸੇ ਨੂੰ ਇਹ ਮਸਲਾ ਨਹੀਂ ਕਿ ਸਾਨੂੰ ਇਹ ਰਸਮੁਲ ਖਤ ਦਾ ਨਹੀਂ ਪਤਾ। ਬਿਲਕੁਲ ਸਾਡੀ ਬੋਲਣ ਨੇ ਸਾਨੂੰ ਨੇੜੇ ਕੀਤਾ ਹੈ ਸੋਸ਼ਲ ਮੀਡੀਆ ਨੇ। ਔਰ ਮੈਂ ਚਾਹਾਂਗਾ ਦੋਸਤਾਂ ਨੂੰ, ਸਾਰੇ ਪਬਲਿਸ਼ਰਾਂ ਨੂੰ ਮਸ਼ਵਰਾ ਦੇਣਾ ਕਿ ਅਗਰ ਨਵੀਂ ਨਸਲ ਕਿਤਾਬਾਂ ਤੱਕ ਨਹੀਂ ਆ ਰਹੀ ਔਰ ਸੋਸ਼ਲ ਮੀਡੀਆ ਤੇ ਖਲੋਤੀ ਹੈ, ਤੇ ਅਸੀਂ ਈ ਬੁੱਕਸ ਬਣਾ ਕੇ ਕਿਉਂ ਨਾ ਸੋਸ਼ਲ ਮੀਡੀਆ ਤੇ ਜਾਈਏ ਆਪਣਾ ਕਲਾਮ। ਵਾਹ ਬਹੁਤ ਅੱਛਾ ਜੀ। ਅਸੀਂ ਇਸ ਜ਼ਿੱਦ 'ਚ ਨਾ ਪਈਏ ਕਿ ਨਵੀਂ ਪੀੜ੍ਹੀ ਸਾਡੇ ਤੱਕ ਕਿਉਂ ਨਹੀਂ ਆਉਂਦੀ, ਅਸੀਂ ਉਹਨਾਂ ਤੱਕ ਟੁਰ ਜਾਂਦੇ ਹਾਂ। ਅਸੀਂ ਰਿਕਾਰਡ ਕਰਾਈਏ ਆਪਣੇ ਕਲਾਮ ਨੂੰ, ਇਹਨੂੰ ਗਵਾਈਏ ਕਿਸੇ ਕੋਲ, ਉਹਨਾਂ ਦੇ ਕੰਨਾਂ ਤੱਕ ਪੜਾਈਏ। ਉਹਦੀ ਮਿਸਾਲ ਮੈਂ ਅਕਸਰ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਯੂਨੀਵਰਸਿਟੀ ਟ੍ਰੇਨਿੰਗ ਕਰਾਉਣ ਜਾਂ ਲੈਕਚਰ ਦੇਣ ਜਾਣਾ ਮੋਟੀਵੇਸ਼ਨਲ ਸਪੀਕਰ ਤੌਰ ਤੇ ਬੱਚਿਆਂ ਨੂੰ ਪੁੱਛਣਾ ਕਿ ਵਾਰਿਸ ਸ਼ਾਹ ਨੂੰ ਜਾਣਦੇ ਹੋ? ਤੇ ਉਹ ਕਹਿੰਦੇ ਹਾਂਜੀ ਹਾਂਜੀ, ਅਸੀਂ ਇੰਡੀਆ ਦੀ ਫਿਲਮ ਵੇਖੀ ਸੀ ਵਾਰਿਸ ਸ਼ਾਹ। ਅੱਛਾ, ਅਗਰ ਕੋਈ ਫਿਲਮ ਵਾਰਿਸ ਸ਼ਾਹ ਨੂੰ ਮੁਤਾਰਫ ਕਰਾਂਦੀ ਹੈ ਤੇ ਉਹ ਫਿਲਮ ਕਈ ਕਿਤਾਬਾਂ ਨਾਲੋਂ ਚੰਗੀ ਹੈ ਜਿਹੜੀ ਸਾਨੂੰ ਸੂਫੀ ਨਾਲ ਜੋੜ ਰਹੀ। ਵਾਹ ਬਿਲਕੁਲ। ਸਾਨੂੰ ਜ਼ਿੱਦ ਛੱਡ ਕੇ ਆਪਣਾ ਸਾਰਾ ਕਲਾਮ ਲੈ ਕੇ ਸੋਸ਼ਲ ਮੀਡੀਆ ਤੇ ਆ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜਾ ਮਕਸਦ ਹੈ ਇਹ ਸੁਨੇਹਾ ਇਹ ਸੂਫੀਆਂ ਦਾ, ਇਹ ਸਿਆਣਪ ਅਗਲੀ ਪੀੜ੍ਹੀ ਤੱਕ ਪਹੁੰਚੇ। ਵਾਹ, ਬਹੁਤ ਪਿਆਰੀ ਗੱਲ ਕੀਤੀ ਤੁਸੀਂ ਨੇ, ਕਿਸੇ ਨਾ ਕਿਸੇ ਤਰੀਕੇ ਨਵੀਂ ਪੀੜ੍ਹੀ ਨੂੰ ਸਾਨੂੰ ਜੋੜਨਾ ਚਾਹੀਦਾ ਹੈ ਜੀ। ਉਹਨਾਂ ਦਾ ਗੱਲ ਕੀਤੀ ਹੈ। ਹੁਣ ਉਹਨਾਂ ਕਈਆਂ ਕਿਤਾਬਾਂ ਨੂੰ ਜਿਹੜੀਆਂ ਲਾਇਬ੍ਰੇਰੀ ਤੇ ਜ਼ੀਨਤ ਬਣੀਆਂ ਨੇ ਜੀ, ਉਹਨਾਂ ਨੂੰ ਕਿਤੇ ਚੰਗੀ ਉਹ ਫਿਲਮ ਹੈ ਜਿਨ੍ਹਾਂ ਨੇ ਵਾਰਿਸ ਸ਼ਾਹ ਦਾ ਤਾਰਫ ਕਰਵਾ ਦਿੱਤਾ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬਹੁਤ ਬੜੇ ਆਰਟਿਸਟ ਨੇ। ਅੱਛਾ, ਇੱਕ ਆਖਰੀ ਸਵਾਲ ਤੁਹਾਡਾ, ਤੁਸੀਂ ਜਿਹੜਾ ਸੀ ਰਫੀਆਂ ਤੇ ਕੰਮ ਕਰ ਰਹੇ ਜੀ, ਅਬਦੁਲ ਮਜੀਦ ਸਾਹਿਬ ਤੁਸੀਂ ਅਬਦੁਲ ਹਮੀਦ ਸਾਹਿਬ, ਸਾਈਂ ਅਬਦੁਲ ਹਮੀਦ, ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸ ਦਿਓ ਸਾਨੂੰ, ਤੇ ਫਿਰ ਆਪਣਾ ਕਲਾਮ ਸਾਨੂੰ ਥੋੜਾ ਜਿਹਾ ਸੁਣਾਓ ਜੀ ਪਲੀਜ਼। ਅੱਛਾ ਸਰ, ਉਹਨਾਂ ਦੇ ਚੁੱਕੇ 5 ਕਿਤਾਬਾਂ ਛਪ ਚੁੱਕੀਆਂ ਪਿਛਲੇ 3-4 ਸਾਲਾਂ 'ਚ। ਉਹਨਾਂ ਦੇ ਪ੍ਰੀਤਾਂ ਨੇ ਕੰਮ ਕੀਤਾ ਉਹਨਾਂ ਤੇ ਲੋਕਾਂ ਨੂੰ ਪਤਾ ਚੱਲਿਆ ਕਿ ਇਹ ਕਿੰਨੇ ਵੱਡੇ ਸ਼ਾਇਰ ਸਨ ਜਿਹੜੇ ਲੁਕੇ ਰਹੇ ਔਰ ਚੁੱਕੇ ਆਸਤਾਨੇ ਨਾਲ ਜੁੜੇ ਹੋਏ ਸਨ। ਤੇ ਮੈਂ ਵੀ ਉਹਨਾਂ ਦਾ ਕਲਾਮ ਪੜ੍ਹਿਆ, ਸਾਂਝ ਨੇ ਛਾਪੀਆਂ ਉਹਨਾਂ ਦੀਆਂ ਕਿਤਾਬਾਂ, ਔਰ ਉਹ ਦੁਨੀਆ ਭਰ 'ਚ ਲੋਕਾਂ ਨੇ, ਉਹਨਾਂ ਨੂੰ ਇੱਕ ਅਵਾਰਡ ਵੀ ਮਿਲ ਚੁੱਕਿਆ ਉਹਨਾਂ ਨੂੰ ਤਲਾਕ ਤੋਂ।
ਤੇ ਉਹਨਾਂ ਦੇ ਮੈਨੂੰ ਜਦੋਂ ਤਾਰਫ ਹੋਇਆ ਉਹਨਾਂ ਦੇ ਕਲਾਮ ਨਾਲ, ਤੇ ਉਹਨਾਂ ਦੇ ਪੋਤੇ ਨਾਲ ਮੇਰੀ ਮੁਲਾਕਾਤ ਹੋ ਗਈ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਉਹਨਾਂ ਦੀਆਂ ਕੁਝ ਗੈਰ ਮਤਬੂਆ ਸਿਰਫੀਆਂ ਪਈਆਂ ਨੇ, ਤੇ ਮੈਨੂੰ ਲੱਗਾ ਕਿ ਮੈਂ ਕਰਨਾ ਚਾਹੁੰਦਾ ਸਾਂ ਬੋਲੀਆਂ ਦੇ ਕੰਮ। ਲੇਕਿਨ ਉੱਥੇ ਬਹੁਤ ਸੋਹਣਾ ਕੰਮ ਤੈਰਾ ਸਾਹ ਕਰ ਚੁੱਕੀਆਂ ਨੇ, ਮੁਰਲੀ ਚੌਹਾਨ ਕਰ ਰਹੇ ਨੇ ਲਾਹੌਰ ਮਜ਼ਾਹੀਆ ਸ਼ਾਇਰ PhD। ਤੇ ਮੈਂ ਕਿਹਾ ਯਾਰ ਮੈਂ ਅਗਰ ਮੇਰੀ ਵਜ੍ਹਾ ਤੋਂ ਇਸ ਸੂਫੀ ਦਾ ਕੁਝ ਕਲਾਮ ਮੰਜ਼ਰੇ ਆਮ ਤੇ ਆ ਜਾਂਦਾ ਹੈ ਤੇ ਮੈਂ ਸਮਝਾਂਗਾ ਕਿ ਮੇਰੇ ਲਈ ਬੜੀ ਇਹ ਮਾਣਯੋਗ ਗੱਲ ਹੈ। ਉਹ ਮੈਂ ਗੈਰ ਮਤਬੂਆ 32 ਸਿਰਫੀਆਂ ਲੈ ਕੇ ਉਹਨਾਂ ਦੀ ਤਦਵੀਨ ਸ਼ੁਰੂ ਕਰ ਦਿੱਤੀ। ਤੇ ਮੈਂ ਕੋਈ ਕਲਾਮ ਵੀ ਜ਼ਰੂਰ ਆਪਣਾ ਸਾਂਝਾ ਕਰਨਾ ਜੀ ਤੁਹਾਡੇ ਹੁਕਮ ਦੇ ਮੁਤਾਬਕ। ਨਹੀਂ ਜੀ, ਸਾਡੀ ਰਿਕੁਐਸਟ ਬੇਨਤੀ ਹੈ ਜੀ ਤੁਹਾਡੇ ਅੱਗੇ। ਨਹੀਂ, ਬੜਾ ਅੱਛਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਲਕਿ ਧਿਆਨ ਹੀ ਨਹੀਂ ਆਇਆ ਕਿ ਸ਼ਾਇਰ ਨੂੰ ਹੁੰਦਾ ਮੇਰਾ ਫਟਾਫਟ ਕੋਈ ਕਲਾਮ ਸੁਣੇ, ਤੇ ਅੱਜ ਤੇ ਪਤਾ ਹੀ ਇੱਕ ਗਜ਼ਲ ਤੋਂ ਸ਼ੁਰੂ ਕਰਨਾ ਜੀ। ਜੀ ਸੋਚਾਂ ਦਰ ਖੜਕਾਇਆ ਸਾਈਆਂ, ਵਾਹ। ਸੋਚਾਂ ਦਰ ਖੜਕਾਇਆ ਸਾਈਆਂ, ਕਾਗਜ਼ ਭਾਰ ਨਾ ਚਾਇਆ ਸਾਈਆਂ। ਵਾਹ ਵਾਹ ਵਾਹ। ਇਹ ਸ਼ਾਇਦ ਸੋਸ਼ਲ ਮੀਡੀਆ ਦੇ ਹੱਕ 'ਚ ਜਾਂਦਾ ਸ਼ੇਰ, ਕਿਤਾਬ ਤੋਂ ਜ਼ਿਆਦਾ ਬੋਲਿਆ ਗੱਲ ਅੱਗੇ ਪਹੁੰਚੀ। ਸੋਚਾਂ ਦਰ ਖੜਕਾਇਆ ਸਾਈਆਂ, ਕਾਗਜ਼ ਭਾਰ ਨਾ ਚਾਇਆ ਸਾਈਆਂ, ਮੇਰੀ ਅੰਬਰਾਂ ਨਾਲ ਨਹੀਂ ਨਿਭਣੀ। ਵਾਹ। ਮੇਰੀ ਅੰਬਰਾਂ ਨਾਲ ਨਹੀਂ ਨਿਭਣੀ, ਮੈਂ ਮਿੱਟੀ ਦਾ ਜਾਇਆ ਸਾਈਆਂ। ਵਾਹ। ਮੇਰੀ ਅੰਬਰਾਂ ਨਾਲ ਨਹੀਂ ਨਿਭਣੀ, ਮੈਂ ਮਿੱਟੀ ਦਾ ਜਾਇਆ ਸਾਈਆਂ। ਹਿਜਰਾ ਮਾਰੀ ਅੱਖ ਦਾ ਤਾਰਾ, ਪਲਕ ਬਨੇਰੇ ਆਇਆ ਸਾਈਆਂ। ਵਾਹ। ਤੇ ਉਹਦਾ ਮੁਖ ਪਰਤਾਣਾ ਮਾਰੂ, ਵਾਹ। ਉਹਦਾ ਮੁਖ ਪਰਤਾਣਾ ਮਾਰੂ, ਦੋਖੇ ਦੂਣ ਸਵਾਇਆ ਸਾਈਆਂ। ਵਾਹ। ਤੇ ਚਿੜੀਆਂ ਪਾਇਆ ਚੀਕ ਝਾੜਾ, ਵਾਹ। ਚਿੜੀਆਂ ਪਾਇਆ ਚੀਕ ਝਾੜਾ, ਕਾਂ ਕੀ ਜ਼ੁਲਮ ਕਮਾਇਆ ਸਾਈਆਂ। ਵਾਹ ਵਾਹ। ਚਿੜੀਆਂ ਪਾਇਆ ਚੀਕ ਝਾੜਾ जी, दोबारा फिर एक चिड़िया पाया, दोबारा फिर एक बार जी। चिड़िया पाया, ਕਾਂ ਕੀ ਜ਼ੁਲਮ ਕਮਾਇਆ ਸਾਈਆਂ। ਵਾਹ। ਦੁੱਖਾਂ ਮੇਰੀ ਕੁੱਲੀ ਤੱਕ ਲਈ, ਵਾਹ। ਦੁੱਖਾਂ ਮੇਰੀ ਕੁੱਲੀ ਤੱਕ ਲਈ, ਸੁੱਖਾਂ ਮੁਖ ਪਰਤਾਇਆ ਸਾਈਆਂ। वाह 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 वाह, क्या बात है जी। बहुत सोहने शब्द जी, बहुत सोहना अंदाज तुहाडा पढ़न दा है जी। सलाम पेश करने आ जी, बहुत प्यारा पढ़िया तुसां ने, बहुत सोहना। ते ਇਹ ਥੋੜੀ ਇਸ ਨਵੀਂ ਕਿਤਾਬ ਵਿੱਚੋਂ ਹੈ ਜੀ, ਇਸ ਐਡੀਸ਼ਨ ਵਿੱਚੋਂ ਜਿਹੜਾ ਹੁਣ ਇਸੇ ਜੀ ਇਹਦੇ ਜੀ ਸਾਇੰਸ ਦੇ ਇਕੱਲੇ ਸਹੀ। ਜੀ 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 ਜੀ। ਇਹਦੇ ਕੁਝ ਚੀਜ਼ਾਂ ਮੈਂ ਹੋਰ ਵੀ ਸ਼ਾਮਲ ਕੀਤੀਆਂ ਇਸ ਵਾਰ, ਉਹ ਵੀ ਕਰਨਾ ਸਾਂਝੀਆਂ ਕਰਾਂਗਾ। ਇੱਕ ਤੇ ਤੁਹਾਡਾ ਜੋ ਕਿ ਤਲਕ ਆਸਤਾਨੇ ਨਾਲ ਹੈ, ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਨਹੀਂ, ਮਿਹਰਬਾਨੀ ਜੀ। ਕਮਾਲ ਹੈ ਸਾਡੇ ਇੱਥੇ ਬੜੇ ਸਗੀਰ 'ਚ ਸੂਫੀਆਂ ਨਾਲ ਇਸਲਾਮ ਨਾਲ ਜੁੜਨ ਤੇ ਮੈਂ ਇਹ ਗਜ਼ਲ ਜਿਹਦਾ ਪਹਿਲਾ ਸ਼ੇਰ ਨਾਤੀ ਹੈ ਜੀ, ਉਹ ਪੇਸ਼ ਕਰਨਾ ਜੀ। ਕਿ ਪੈਰਾਂ ਥੱਲੇ ਹੋਵੇ ਸੂਰਜ, ਸਿਰ ਤੇ ਹੋਵੇ, ਵਾਹ। ਪੈਰਾਂ ਥੱਲੇ ਹੋਵੇ ਸੂਰਜ, ਸਿਰ ਤੇ ਹੋਵੇ ਭਾਵੇਂ, ਜੇਕਰ ਗੁੱਸੇ ਸ਼ੀਸ਼ਾ ਹੋਵਣ, ਨਹੀਂ ਬਣਦੇ ਪਰਛਾਵੇਂ। ਵਾਹ 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 ਵਾਹ, ਕੀ ਬਾਤ ਕਮਾਲ। ਹੋਵੇ ਸੂਰਜ, ਸਿਰ ਤੇ ਹੋਵੇ ਭਾਵੇਂ, ਜੇਕਰ ਗੁੱਸੇ ਸ਼ੀਸ਼ਾ ਹੋਵਣ, ਨਹੀਂ ਬਣਦੇ ਪਰਛਾਵੇਂ। ਨਹੀਂ ਬਣਦੇ ਪਰਛਾਵੇਂ। ਭਾਵੇਂ ਔਕੜਾਂ ਥਾਂ ਚਾ ਮਾਰਨ, ਭਾਵੇਂ ਸੂਲੀ ਚਾੜਨ, ਉਹਦੇ ਦਰ ਤੋਂ ਪੈਰ ਨਾ ਖਿੱਚੀਏ, ਲੱਗੀਏ ਜਿਹਦੇ ਨਾਵੇਂ। ਵਾਹ 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 ਮਲਕ ਸਾਹਿਬ। ਉਹਦੇ ਦਰ ਤੋਂ ਪੈਰ ਨਾ ਖਿੱਚੀਏ, ਲੱਗੀਏ ਜਿਹਦੇ ਨਾਵੇਂ। ਜਿਹਦੇ ਨਾਵੇਂ। ਵਾਹ। ਇਸ ਵਰੇ ਵੀ ਦਿਲ ਦੀ ਖੇਤੀ ਇੰਜ ਦੀ ਸਜਣਾ ਹੋਈ, ਇਸ ਵਰੇ ਵੀ ਦਿਲ ਦੀ ਖੇਤੀ ਇੰਜ ਦੀ ਸਜਣਾ ਹੋਈ। ਦੁੱਖਾਂ ਦਾ ਕੋਈ ਅੰਤ ਨਹੀਂ ਸੀ, ਸੁੱਖ ਸਨ ਟਾਵੇਂ ਟਾਵੇਂ। ਵਾਹ। ਦੁੱਖਾਂ ਦਾ ਅੰਤ ਨਹੀਂ ਸੀ, ਸੁੱਖ ਸਨ ਟਾਵੇਂ ਟਾਵੇਂ। ਟਾਵੇਂ ਟਾਵੇਂ। ਵਾਹ। ਵਿਛੜਨ ਵੇਲੇ ਜਿਹੜੇ ਰੁੱਖ ਤੇ ਧਾਗੇ ਐਸਨ ਬੱਧੇ, ਵਾਹ। ਵਿਛੜਨ ਵੇਲੇ ਜਿਹੜੇ ਰੁੱਖ ਤੇ ਧਾਗੇ ਐਸਨ ਬੱਧੇ, ਕਦੀ ਕਦਾਈ ਜਾ ਬੈਨਾਵਾਂ ਉਸੇ ਰੁੱਖ ਦੀ ਛਾਵੇਂ। ਵਾਹ ਕਮਾਲ। ਵਿਛੜਨ ਵੇਲੇ ਜਿਹੜੇ ਰੁੱਖ ਤੇ ਧਾਗੇ ਐਸਨ ਬੱਧੇ, ਕਦੀ ਕਦਾਈ ਜਾ ਬੈਨਾਵਾਂ ਉਸੇ ਰੁੱਖ ਦੀ ਛਾਵੇਂ। ਤੇ ਮੈਂ ਵਾਂ ਸਿੱਧਾ ਸਾਦਾ ਆਜ਼ਮ, ਉਹ ਦੁਨੀਆ ਦਾ ਪੜ੍ਹਿਆ। ਵਾਹ। ਮੈਂ ਵਾਂ ਸਿੱਧਾ ਸਾਦਾ ਆਜ਼ਮ, ਉਹ ਦੁਨੀਆ ਦਾ ਪੜ੍ਹਿਆ। ਇੱਕ ਇੱਕ ਗੱਲ ਵਿੱਚ ਪਾ ਦਿੰਦਾ ਏ 100 ਯਾਰ ਬੁਲਾਵੇਂ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ। ਇੱਕ ਇੱਕ ਗੱਲ ਵਿੱਚ ਪਾ ਦਿੰਦਾ ਵੇ 100 ਯਾਰ ਬੁਲਾਵੇਂ। ਵਾਹ ਵਾਹ ਮਲਕ ਸਾਹਿਬ। ਇੱਕ ਇੱਕ ਗੱਲ 'ਚ ਪਾ ਦਿੰਦਾ ਏ 100 ਯਾਰ ਬੁਲਾਵੇਂ। 100 ਯਾਰ। ਕੀ ਬਾਤ। ਤਸੱਵੁਫ ਸੂਫੀਜ਼ਮ ਝਲਕ ਰਿਹਾ ਜੀ, ਤਸੱਵੁਫ ਝਲਕ ਰਿਹਾ। ਤਨਵੀਰ ਬੁਖਾਰੀ ਸਾਹਿਬ ਦੀ ਨਜ਼ਰ ਆ ਰਹੀ ਹੈ ਤੁਹਾਡੇ ਪਿੱਛੇ, ਜਿਹੜੀ ਉਹਨਾਂ ਨੇ ਤੁਹਾਨੂੰ ਸਿਖਾਇਆ।
ਤੇ ਸਾਨੂੰ ਇਸ਼ਫਾਕ ਸਾਹਿਬ ਦੀ ਦੁਆ ਨਜ਼ਰ ਆ ਰਹੀ ਹੈ ਇਹਦੇ ਵਿੱਚੋਂ। ਵਾਹ ਕਹਿੰਦੇ ਸੀ ਕਿ ਛੋਟੀ ਬੈਰ 'ਚ ਲਿਖ ਲਿਆ ਹੈ ਜੀ ਜੀ, ਹੁਣ ਕੋਈ ਅੱਛਾ ਵੱਡੀ ਜੀ, ਬੈਰ 'ਚ ਲਿਖ ਕੇ ਲਿਆ। ਵਾਹ ਵਾਹ ਇੰਜ ਕਰਕੇ ਉਹਨਾਂ ਨੇ ਤਰਬੀਅਤ ਕੀਤੀ ਜੀ। ਤੇ ਅੱਛਾ ਫਿਰ ਟੁਰਦਿਆਂ ਮੈਨੂੰ ਬਹੁਤ ਉਸਤਾਦ ਨਸੀਬ ਹੋਏ। ਮੈਨੂੰ ਫਖਰ ਹੈ ਕਿ ਇਹ ਕਿਤਾਬ ਮੇਰੀ ਛਪੀ, ਇਹਦਾ ਜਿਹੜਾ ਮੁਸਵਦਾ ਸੀ ਉਹ ਆਪਣਾ ਅਹਿਮਦ ਰਾਹੀਂ ਹੋਰਾਂ ਵੀ ਵੇਖਿਆ। ਅੱਛਾ, ਵਾਹ ਜੀ ਉਹਨਾਂ ਦੇ ਕਲਮ ਦੀ ਉਹ ਕਰੈਕਸ਼ਨ ਵੀ ਮੇਰੇ ਕੋਲ ਪਈ ਹੈ। ਵਾਹ ਵਾਹ, ਬੜੀ ਗੱਲ ਹੈ ਜੀ। ਸਈਦ ਕੁੱਟਾ ਹਰੀ ਤੇ ਮੈਂ ਇਕੱਠੇ ਰਹਿੰਦੇ ਰਹੇ ਇੱਕ ਅਰਸਾ ਜ਼ਮਾਨਾ ਤਾਲਿਬ ਇਲਮੀ 'ਚ। ਤੇ ਬਹੁਤ ਸਾਰੇ ਪੰਜਾਬੀਆਂ ਨੇ ਮੇਰੀ ਤਰਬੀਅਤ ਕੀਤੀ ਜੀ ਮੇਰੇ ਨਾਲ। ਅਫਜ਼ਲ ਸਾਹਿਲ ਮੇਰਾ ਬੜਾ ਦੋਸਤ ਹੈ, ਮੇਰਾ ਨਿੱਕਾ ਵੀਰ ਹੈ। ਤੇ ਬਹੁਤ ਸੋਹਣਾ ਜੀ। ਮਲਕ ਸਾਹਿਬ ਇਹਨਾਂ ਕਹਿੰਦੇ ਨੇ ਕਿ ਸੁਬਤ ਯਾਰਾਂ ਜਿਹੜੀ ਹੁੰਦੀ ਉਹ ਬੜਾ ਅਸਰ ਪਾਉਂਦੀ ਹੈ, ਤੇ ਉਹ ਸਾਰੀਆਂ ਚੀਜ਼ਾਂ ਤੁਹਾਡੇ 'ਚ ਸਾਨੂੰ ਨਜ਼ਰ ਆ ਰਹੀਆਂ ਨੇ। ਮਿਹਨਤਾਂ ਵਿੱਚੋਂ ਬਾਬਾ ਜੀ ਇਸ਼ਫਾਕ ਜੀ ਦੀ ਜਿਹੜੀ ਦੁਆ ਹੈ ਉਹ ਗੱਲ ਬੜੀ ਦਿਲ ਨੂੰ ਟੁੰਬਿਆ ਜਾ ਕੇ ਇੰਜ ਕਰਕੇ ਹੈ ਜੀ। ਤੇ ਬਜ਼ੁਰਗਾਂ ਦੀ ਦੁਆ ਕਿੰਝ ਲੱਗਦੀ ਹੈ, ਉਹਨਾਂ ਨੇ ਦੁਆ ਕੀਤੀ ਹੈ ਤੇ ਸਾਨੂੰ ਸਾਡੀ ਮਾਂ ਬੋਲੀ ਨੂੰ ਰੱਬ ਨੇ ਐਡਾ ਸੋਹਣਾ ਤੇ ਇੱਕ ਸੋਹਣੇ ਤੇ ਨਿਵੇਕਲੇ ਢੰਗ ਵਾਲਾ ਸਾਨੂੰ ਸ਼ਾਇਰ ਦੇ ਦਿੱਤਾ ਹੈ ਜੀ। ਅੱਲਾਹ ਤੁਹਾਡੀ ਹਯਾਤੀ ਕਰੇ ਤੇ ਹਮੇਸ਼ਾ ਜਿਉਂਦੇ ਵਸਦੇ ਰਹੋ। ਤੇ ਸਰ ਤਸ਼ਰੀਫ ਲਿਆਉਣ ਦਾ ਬਹੁਤ ਸ਼ੁਕਰੀਆ। ਸਾਡੀ ਸਾਰੀ ਟੀਮ ਤੁਹਾਡਾ ਸ਼ੁਕਰੀਆ ਕਰਦੀ ਹੈ, PhD ਪੰਜਾਬੀ ਦੀ। ਤੁਸੀਂ ਬੜਾ ਕੀਮਤੀ ਵਕਤ ਹੁੰਦਾ। ਮੈਨੂੰ ਪਤਾ ਤੁਹਾਡੀਆਂ ਬੜੀਆਂ ਅਪਾਇੰਟਮੈਂਟਸ ਚੱਲ ਰਹੀਆਂ ਨੇ ਮੁਖਤਲਿਫ ਚੈਨਲਸ ਦੇ ਨਾਲ, ਇੰਡੀਆ ਵਿੱਚ ਵੀ ਚੱਲ ਰਹੀਆਂ ਨੇ। ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ, ਬਹੁਤ ਇੱਜ਼ਤ ਵਾਲੀ ਗੱਲ ਹੈ। ਹਾਜ਼ਰ ਹਾਂ ਜੀ, ਮਕਸਦ ਜੋ ਇੱਕੋ ਹੈ ਤੁਹਾਡਾ ਸਾਡਾ, ਤੇ ਅਸੀਂ ਯਕੀਨਨ ਕਿ ਬਹੁਤ ਕੁਝ ਕਰ ਸਕਦੇ ਹਾਂ। ਤੇ ਸਾਨੂੰ ਚਾਹੀਦਾ ਕਿ ਨਵੀਂ ਲੋਕਾਂ ਨੇ ਵੀ ਸੁਨੇਹਾ ਦਈਏ ਕਿ ਜੇ ਸਾਡਾ ਮਕਸਦ ਇੱਕ ਹੈ ਤੇ ਫਿਰ ਵੱਖੋ ਫੋਰਮ ਵੀ ਏਡੀ ਵੱਡੀ ਗੱਲ ਨਹੀਂ, ਬਹੁਤ ਸਾਰੇ ਕੰਮ ਰਲ ਕੇ ਵੀ ਹੋ ਸਕਦੇ ਨੇ। ਔਰ ਮੇਰੀ ਪੰਜਾਬੀ ਪਿਆਰਿਆਂ ਤੋਂ ਕਿ ਜੇ ਤੁਹਾਨੂੰ ਲੱਗੇ ਕਿ ਕੋਈ ਕੰਮ ਹੋਰ ਚੰਗਾ ਕਰ ਰਿਹਾ ਤੁਹਾਡੇ ਤੋਂ, ਉਹਦੇ ਨਾਲ ਜੁੜ ਜਾਇਆ ਕਰੋ। ਤਾਂ ਵੀ ਪੱਗ ਆਪਣੇ ਸਿਰ ਤੇ ਹੀ ਸਮਝੋ। ਅਸੀਂ ਆਪਣੇ ਸਿਰ ਤੇ ਪੱਗਾਂ ਲੈਣ ਲਈ ਬਹੁਤ ਲੋਕਾਂ ਦਾ ਪੈਂਡਾ ਖੋਟਾ ਕੀਤਾ ਹੈ। ਤੇ ਆਓ ਰਲ ਕੇ ਬੜੀ ਪਿਆਰੀ, ਆਓ ਇੱਕ ਦੂਜੇ ਨੂੰ ਵਡਿਆਈਏ ਤਾਂ ਜੇ ਮਾਂ ਬੋਲੀ ਉਹਦੀ ਖੋਈ ਹੋਈ ਥਾਂ ਦਵਾ ਸਕੀਏ, ਤਾਂ ਜੋ ਉਹਦਾ ਵਿਹੜਾ ਜਿਹੜਾ ਆਬਾਦ ਹੋ ਸਕੇ। ਬੜੀ ਸੋਹਣੀ ਗੱਲ ਕੀਤੀ ਤੁਸੀਂ ਨੇ ਜੀ, ਬੜਾ ਸੋਹਣਾ ਸੁਨੇਹਾ ਦਿੱਤਾ ਤੁਸੀਂ ਨੇ। ਇੱਕ ਮੈਨੂੰ ਗੱਲ ਫਿਰ ਚੇਤੇ ਆ ਗਈ ਜਾਂਦੀ ਵਾਰੀ, ਉਹ ਫਿਰ ਤੁਸੀਂ ਕਹੋ ਉਹ ਪੰਜਾਬੀ ਦਾ ਜਿਹੜਾ ਤੁਸੀਂ ਬਣਾਇਆ ਉਹ ਬੜਾ ਜ਼ਬਰਦਸਤ ਹੈ ਜੀ। ਇਹ ਕਿਵੇਂ ਖਿਆਲ ਆਇਆ? ਲਾਕਡਾਊਨ ਦੇ ਵਿੱਚ ਖਿਆਲ ਆਇਆ ਜਾਂ ਪਹਿਲੇ ਸ਼ੁਰੂ ਕੀਤਾ ਸੀ ਤੁਸੀਂ? ਲਾਕਡਾਊਨ ਤੋਂ ਪਹਿਲੇ ਨਾ ਮੇਰੇ ਬੇਟੇ ਅਰਜ਼ਿਸ਼ ਆਜ਼ਮ ਔਰ ਮਹਿਰੂਜ਼ ਆਜ਼ਮ ਦੋਨੋਂ ਬੇਟਿਆਂ ਦੀ IT ਕੰਪਨੀ ਹੈ ਔਰ ਉਹ ਕੰਪਿਊਟਰ ਨਾਲ ਜੁੜੇ ਹੋਏ ਨੇ। ਤੇ ਉਹ ਮੈਨੂੰ ਅਕਸਰ ਕਹਿੰਦੇ ਸੀ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਸੂਫੀਆਂ ਦੀ ਮਾਂ ਬੋਲੀ ਦੀ, ਸਾਨੂੰ ਵੀ ਅਪੀਲ ਕਰਦੀ ਹੈ, ਗੱਲ ਬਹੁਤੇ ਲੋਕਾਂ ਤੱਕ ਪਹੁੰਚਣੀ ਚਾਹੀਦੀ। ਫਿਰ ਮੈਂ ਸਾਰੀ ਜ਼ਿੰਦਗੀ ਇਹਨਾਂ ਦੀ ਦੋਸਤਾਂ ਨੂੰ ਆਪਸ ਵਿੱਚ ਮਿਲਾਉਂਦਾ ਰਿਹਾ, ਵਸੀਲਾ ਬਣਨ ਦੀ ਬੜੀ ਕੋਸ਼ਿਸ਼ ਕਰਦਾ ਮੈਂ। ਵਾਹ ਵਾਹ ਵਾਹ, ਕੀ ਬਾਤ ਹੈ। ਜਿਹੜੇ ਤੁਸੀਂ ਜਿਵੇਂ ਮੈਂ ਚਾਹਾਂਗੇ ਸੈਯਦ ਗਜ਼ਨਫਰ ਬੁਖਾਰੀ ਨੂੰ ਮੈਂ ਆਪਣੇ ਬਿੱਲੀਆਂ ਨਾਲ ਮਿਲਾਵਾਂ, ਤੇ ਉਹ ਮੇਰੇ ਪੁੱਤਰਾਂ ਦਾ ਮਸ਼ਵਰਾ ਸੀ, ਅਰਜ਼ਿਸ਼ ਦਾ ਖਾਸ ਤੌਰ ਤੇ ਔਰ ਮਹਿਰੂਜ਼ ਦਾ, ਕਿ ਤੁਸੀਂ ਉਹਨਾਂ ਨੂੰ ਲਾਈਵ ਲਿਆ ਕਰੋ ਤਾਂ ਕਿ ਸਾਰੀ ਦੁਨੀਆ ਨੂੰ ਮਿਲਾ ਦਿਓ। ਤੇ ਉਹਨਾਂ ਕੋਲ ਸਿੱਖ ਕੇ ਜਦੋਂ ਮੈਂ ਪੰਜਾਬੀ ਕਾ ਅਕੈਡਮੀ ਬਣਾਈ, ਇਹਦੇ ਮੈਂ ਇਹਦੇ ਅਗਰਾਜ਼ੋ ਮਕਾਸਦ ਚ ਲਿਖਿਆ ਹੈ ਕਿ ਪੰਜਾਬੀ ਦੇ ਵਧਾ ਲਈ ਆਨਲਾਈਨ ਕੰਮ ਕਰੇਗੀ। ਅੱਛਾ, ਜਦੋਂ ਮੈਂ ਆਨਲਾਈਨ ਵੇਖਿਆ ਕਮੀ ਹੈ ਔਰ ਮੈਨੂੰ ਇਹ ਮਾਲਕ ਨੇ ਇਜਾਜ਼ਤ ਦਿੱਤਾ ਕਿ ਮੈਂ ਮਈ ਚ ਪਹਿਲਾ ਮੁਸ਼ਾਇਰਾ ਆਨਲਾਈਨ ਪੰਜਾਬੀ ਦਾ ਲਹਿੰਦੇ ਪੰਜਾਬ ਚ ਕਰਾਇਆ। ਉਹ ਪਹਿਲੇ ਮਹੀਨੇ ਚ 20,000 ਬੰਦਿਆਂ ਵੇਖ ਲਿਆ। ਕਮਾਲ। ਇਹਨਾਂ ਨੂੰ ਬੜਾ ਮਾਣ ਲੱਗਾ, ਮੈਨੂੰ ਵੀ ਲੱਗਾ ਕਿ ਯਾਰ ਇਹ ਤੇ ਇੱਕ ਜਗ੍ਹਾ ਸੀ। ਅੱਛਾ, ਜਿਸ ਤਰ੍ਹਾਂ ਮੈਂ ਪ੍ਰੋਗਰਾਮ ਕਰਨਾ ਵਾ, ਮੇਰੀ ਸ਼ਾਇਰੀ ਮੇਰੇ ਜ਼ਿਲ੍ਹੇ ਚੋਂ ਕਰੀਬੀ ਦੋਸਤਾਂ ਤੋਂ ਬਾਹਰ ਨਹੀਂ ਸੀ। ਹੁਣ ਜਦੋਂ ਮੈਨੂੰ ਕੈਨੇਡਾ ਤੋਂ ਫੋਨ ਆਉਂਦੇ ਨੇ, ਅਮਰੀਕਾ ਤੋਂ ਆਉਂਦੇ ਨੇ ਦੋਸਤਾਂ ਦੇ, ਖਾਸ ਤੌਰ ਤੇ ਸਰਦਾਰਾਂ ਦੇ, ਤੇ ਉਹ ਇੰਨਾ ਲੋਕ ਵਡਿਆਉਂਦੇ ਨੇ, ਮੈਨੂੰ ਲੱਗਾ ਕਿ ਮੇਰੀ ਆਵਾਜ਼ ਜਿਹੜੀ ਏ ਇਹਨੂੰ ਇੱਕ ਲਾਊਡ ਸਪੀਕਰ ਲੱਗ ਗਿਆ, ਪੂਰੀ ਦੁਨੀਆ ਚੱਪੜ ਗਈ। ਬਹੁਤ ਜ਼ਬਰਦਸਤ। ਜਿਹੜੇ ਮੇਰੇ ਪਿਛਲੇ 52-53 ਸਾਲਾਂ 'ਚ ਨਹੀਂ ਕੰਮ ਹੋ ਸਕਿਆ, ਉਹ ਮਹੀਨਿਆਂ 'ਚ ਹੋ ਗਿਆ ਕਿ ਖੁਦ ਹੀ ਇੱਕ ਪਬਲਿਸ਼ਰ ਨੇ ਮੇਰੇ ਨਾਲ ਜੁੜਿਆ, ਉਹਨੇ ਮੇਰੀ ਖਾਹਿਸ਼ ਦਾ ਆਧਾਰ ਕੀਤਾ ਮੈਂ ਕਿਤਾਬ ਛਾਪਣੀ। ਉਹ ਸਦਰ ਮੇਰੇ ਦਿਲ 'ਚ ਬੜੀ ਪੁਰਾਣੀ ਸੀ, ਲੇਕਿਨ ਇਹਨੇ ਪੈਸੇ ਨਹੀਂ ਹੁੰਦੇ, ਬੰਦਿਆਂ ਕੋਲ ਵਸਾਇਲ ਜ਼ਿਆਦਾ। ਉਹਨੇ ਆਪਣੀ ਫੋਟੋ ਛਾਪੀ ਔਰ ਉਹਦੇ ਨਾਲ ਬਹੁਤ ਸਨਮਾਨ ਮਿਲਿਆ। ਫਿਰ ਚੁੱਕੇ ਗੁਰਮੁਖੀ ਪੜ੍ਹਨ ਵਾਲੇ ਜ਼ਿਆਦਾ ਨੇ ਦੁਨੀਆ ਭਰ 'ਚ ਜੀ। ਮੈਂ ਸਮਝਦਾ ਮੇਰੀ ਸ਼ਾਇਰੀ ਦਾ ਜਿਹੜਾ ਹੁਣ ਪਹੁੰਚੀ ਉਹ ਉਹਨਾਂ ਬੰਦਿਆਂ ਤੱਕ ਜਿਨ੍ਹਾਂ ਦਾ ਹੱਕ ਸੀ ਕਿ ਉਹਨਾਂ ਤੱਕ ਪਹੁੰਚੇ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ। ਮੈਂ ਇਸ ਤੋਂ ਪੰਜਾਬੀ ਨੂੰ ਸਮਝਣਾ ਕਿ ਮੈਂ ਤੁਹਾਡੇ ਦੋਸਤਾਂ ਕੋਲ ਸਿੱਖਦਾ ਰਹਿਣਾ ਚੀਜ਼ਾਂ ਆਨਲਾਈਨ, ਕਿਉਂਕਿ ਮੇਰੀ ਤੁਹਾਡੀ ਉਮਰ ਦੇ ਬੰਦੇ ਟੈਕਨੋਲੋਜੀ ਨਾਲ ਘੱਟ ਫੀਲ ਕਰਦੇ ਨੇ। ਬੰਦਿਆਂ ਨਾਲ ਬਹਿ ਕੇ ਗੱਲ ਕਰਨੀ ਜ਼ਿਆਦਾ ਚੰਗੀ ਲੱਗਦੀ, ਕਿ ਇਹਦੇ ਰਾਹੀਂ ਗੱਲ ਬੰਦਿਆਂ ਤੱਕ ਪਹੁੰਚ ਰਹੀ ਹੈ। ਔਰ ਪੰਜਾਬੀ ਨੂੰ ਜਿੰਨੀ ਪਜ਼ੀਰਾਈ ਮਿਲੀ ਹੈ ਪੂਰੀ ਦੁਨੀਆ 'ਚ, ਮੈਂ ਜਿੰਨਾ ਵੀ ਮਾਲਕ ਦਾ ਸ਼ੁਕਰ ਅਦਾ ਕਰਾਂ ਘੱਟ ਏ। ਮੈਂ ਕੋਈ ਸਵਾਲ ਲਿਖਦਾ ਨਹੀਂ, ਜਿਹੜਾ ਅਗਲਾ ਬੰਦਾ ਗੱਲ ਕਰੇ ਉਹਦੇ ਤੋਂ ਪੁੱਛੀ ਜਾਈਦੀ ਹੈ ਤੇ ਉਹ ਆਪਣੇ ਅੰਦਰੋਂ ਹੀ ਕੋਈ ਗੱਲ ਫੁੱਟਦੀ ਰਹਿੰਦੀ ਹੈ। ਇਹ ਮੇਰੀ
ਇਹ ਜਿਹੜੀ ਮੇਰੀ ਕੱਜ ਅਦਾਈ ਹੈ ਇਹ ਲੋਕਾਂ ਨੂੰ ਪਸੰਦ ਆ ਰਹੀ ਹੈ ਤੇ ਉਹ ਮੈਨੂੰ ਜੋ ਇੰਨੇ ਸਾਲਾਂ 'ਚ ਨਹੀਂ ਲੱਭਾ ਉਹ ਮੈਨੂੰ ਵੀ ਲੱਭ ਰਿਹਾ। ਔਰ ਮੈਂ ਸੋਚਦਾ ਕਿ ਮਾਂ ਬੋਲੀ ਦੇ ਇਕਰਾਰ ਲਈ ਜੋ ਮੇਰੇ ਕੋਲ ਹੁਣ ਮਾਲਕ ਕੰਮ ਲੈ ਰਿਹਾ ਹੈ ਇਹਦੇ ਤੋਂ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ, ਮੁਤਮਿਨ ਹਾਂ ਔਰ ਇਸ ਕੰਮ ਨੂੰ ਅੱਗੇ ਹੋਰ ਵਧਾਉਣਾ ਚਾਹੁੰਦਾ। ਤੁਹਾਡੇ ਜਿਹੇ ਬੇਲੀਆਂ ਨਾਲ ਮਿਲ ਕੇ ਯਕੀਨਨ PhD ਸਟੂਡੀਓ ਨਾਲ ਮਿਲ ਕੇ ਵੀ ਕੰਮ ਕਰਾਂਗੇ ਤਾਂ ਕਿ ਰਿਵਾਜ ਪਾਈਏ ਕਿ ਆਪੋ ਆਪਣੀਆਂ ਦੁਕਾਨਾਂ ਵੀ ਠੀਕ ਨੇ ਲੇਕਿਨ ਕਦੀ ਕਦੀ ਵੀ ਕੁਝ ਸਟਾਲ ਲਾ ਲੈਣਾ ਚਾਹੀਦਾ ਹੈ। ਬਿਲਕੁਲ ਬਿਲकुल, ਵਾਹ ਲੋਕ ਤੱਕ ਪੜ ਸਕੇ। नहीं बहुत सोहना जी मलिक साहब। मैं एक गल दो चीज़ां ज़हन च आ रही सी कि बिल्कुल जदीद ਜਿਹੜੀਆਂ ਐਪਸ ਨੇ ਸੋਸ਼ਲ ਮੀਡੀਆ ਹੈ ਇਹਨੂੰ ਇਸਤੇਮਾਲ ਕਰਨਾ ਚਾਹੀਦਾ। ਤੁਸੀਂ ਬੜੀ ਪਿਆਰੀ ਗੱਲ ਕੀਤੀ। ਤੁਸੀਂ ਅਸਲ ਵਿੱਚ ਪਹਿਲੇ ਵੀ ਤੇ ਲੋਕਾਂ ਨੂੰ ਜੋੜਦੇ ਸੀ। ਸੂਫੀ ਕੀ ਕੰਮ ਕਰਦਾ ਹੈ? ਤੁਸੀਂ ਸੂਫੀਆ ਨੂੰ ਪੜ੍ਹ ਕੇ ਤਸੱਵੁਫ ਦਾ ਆਪਣੇ ਤੇ ਮਾਸ਼ਾਅੱਲਾ ਢੇਰ ਸਾਰਾ ਅਸਰ ਲਿਆ। ਤੁਸੀਂ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ। ਤੁਹਾਡੇ ਬੇਟਿਆਂ ਨੂੰ ਸਲਾਮ ਹੈ ਤੇ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਆ ਕਿ ਸਾਡੀ ਪੰਜਾਬੀ ਬੋਲੀ ਲਈ ਇੱਕ ਬਹੁਤ ਬੜਾ ਉਹਨਾਂ ਨੇ ਕੰਮ ਕੀਤਾ। ਸ਼ਾਇਦ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੈਗਾ ਕਿ ਉਹਨਾਂ ਨੇ ਕਿੰਨੇ ਵੱਡੇ ਸਾਡੇ ਪੰਜਾਬੀਆਂ ਤੇ ਮਿਹਰਬਾਨੀ ਕੀਤੀ ਹੈ ਕਿ ਤੁਹਾਡੀ ਵਰਗੀ ਸ਼ਖਸੀਅਤ ਨੂੰ ਜਿਹੜੇ ਇੱਕ ਬੁਨਿਆਦੀ ਤੌਰ ਤੇ ਸੂਫੀ ਨੇ ਉਹ ਉਹਨਾਂ ਨੂੰ ਸਾਡੇ ਸਾਹਮਣੇ ਲਿਆਂਦਾ ਤੇ ਲੋਕਾਂ ਨਾਲ ਮੁਲਾਕਾਤ ਕਰਾਉਂਦੇ ਨੇ, ਤੁਸੀਂ ਮਿਲਾਉਂਦੇ ਹੋ। ਤੇ ਮੈਂ ਉਹ ਗੱਲ ਕਹਾਂਗਾ ਕਿ ਤੁਸੀਂ ਇੰਨੀ ਮਹਾਨ ਸ਼ਖਸੀਅਤ ਹੋ। ਮੈਂ ਇੱਕ ਦਫਾ ਜੀ ਨਹੀਂ ਸੌਰੀ ਤੁਸੀਂ ਗੱਲ ਕਰੋ। ਉਹਨਾਂ ਸਰ ਪੜ੍ਹਿਆ ਉਹਨਾਂ ਨੇ ਹਿਸਟੋਰੀਕਲੀ ਤਾਰੀਖੀ ਇਤਬਾਰ ਨਾਲ ਉਹਨਾਂ ਨੂੰ ਪਤਾ ਹੈ ਪੰਜਾਬੀ ਨਾਲ ਕੀ ਹੋਇਆ। ਉਹਨਾਂ ਨੂੰ ਮੇਰੇ ਨਾਲ ਜ਼ਿਆਦਾ ਸਿੱਖ ਕੇ ਪੰਜਾਬੀ ਦੀ ਇੱਕ ਤਾਂ ਉਹਨਾਂ ਨੇ ਮਹਿਰੂਮੀ ਕਿ ਸਾਨੂੰ ਸਕੂਲਾਂ ਨੇ ਬਚਪਨ 'ਚ ਪੰਜਾਬੀ ਬੋਲਣ ਨਹੀਂ ਦਿੱਤੀ ਲੇਕਿਨ ਦਾਦੀ ਦਾਦੇ ਨਾਲ ਬੋਲਦੇ ਰਹੇ। ਉਹਨਾਂ ਤੋਂ ਜਿਹੜਾ ਹੁੰਦਾ ਉਹਨਾਂ ਦੇ ਕਨੈਕਸ਼ਨ ਉਹਨਾਂ ਦੀ ਪੇਡ ਜਿੰਨੇ ਵੀ IT ਦੇ ਆਪਣਾ ਸਹੂਲਤਾਂ ਨੇ ਉਹ ਪੰਜਾਬੀ ਲਈ ਹਾਜ਼ਰ ਨੇ ਮੇਰੇ ਲਈ ਵੀ ਔਰ ਹਰ ਪੰਜਾਬੀ ਲਈ। ਕੋਈ ਪੰਜਾਬੀ ਸਾਡੇ ਕੋਲੋਂ ਮਾਂ ਬੋਲੀ ਦੇ ਵਧਾ ਲਈ ਕੋਈ ਸਹੂਲਤ ਮੰਗੇ ਕੋਈ ਟੈਕਨੀਕਲ ਸਪੋਰਟ ਮੰਗੇ ਅਸੀਂ ਉਹਦੇ ਲਈ ਹਾਜ਼ਰ ਹਾਂ। ਮਲਿਕ ਸਾਹਿਬ ਬੜੀ ਗੱਲ ਹੈ। ਇਹ ਅਸਲ ਵਿੱਚ ਤੁਹਾਡਾ ਸ਼ਖਸੀਅਤ ਦਾ ਅਸਰ ਹੈ ਤੁਹਾਡੇ ਬੱਚਿਆਂ ਤੇ ਵੀ ਤੇ ਰੱਬ ਦਾ ਲੱਖ ਸ਼ੁਕਰ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਲਈ ਇੰਨਾ ਕੰਮ ਕਰਦੇ। ਤੁਸੀਂ ਪੰਜਾਬੀ ਹੋ, ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ ਇਸ ਗੱਲ ਦੇ ਉੱਤੇ। ਬਹੁਤ ਬੜੀ ਤੁਸੀਂ ਸੇਵਾ ਕਰ ਰਹੇ ਹੋ ਤੇ ਤੁਹਾਨੂੰ ਅੱਲਾਹ ਤਾਲਾ ਲੰਮੀ ਹਯਾਤੀ ਦੇ। ਤੁਹਾਡੇ ਵਰਗੇ ਪੁੱਤਰ ਟੋਲੀ ਦੇ ਜਦੋਂ ਤੱਕ ਜਿਉਂਦੇ ਨੇ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਬੜੀ ਗੱਲ। ਤੁਸੀਂ ਅਜਿਹੇ ਆਰਟਿਸਟ ਹੋ ਜਿਨ੍ਹਾਂ ਦੇ ਆਪਣੀ ਧਰਤੀ ਨਾਲ ਪੈਰ ਰਿਸ਼ਤਾ ਜੁੜਿਆ ਯਾਰ, ਧਰਤੀ ਦੇ ਪੈਰ ਮਜ਼ਬੂਤ ਨੇ, ਮਜ਼ਬੂਤੀ ਨਾਲ ਖਲੋਤੇ ਹੋ ਤੁਸੀਂ। ਅੱਜ ਦੇ ਉਸ ਦੌਰ 'ਚ ਵੀ ਜਿਸ ਦੌਰ 'ਚ ਉਭਣ ਮਾਵਾਂ ਲੋਕ ਬਣਾ ਰਹੇ ਨੇ ਤੁਹਾਡੇ ਸਾਹਮਣੇ ਸਾਰਾ ਅਲਮੀਆ ਬਾਰ ਕੀ ਗੱਲ ਕਰਨੀ ਕਿ ਲੋਕ ਅਸੀਂ ਕਿੱਧਰ ਜਾ ਰਹੇ ਹਾਂ। ਲੇਕਿਨ ਅਜਿਹੇ ਪੰਜਾਬੀ ਸਾਨੂੰ ਘੱਟ ਨਜ਼ਰ ਆ ਰਹੇ ਨੇ ਲੇਕਿਨ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਹੋ। ਤੇ ਮੈਂ ਕਹਾਂਗਾ ਕਿ ਤੁਸੀਂ ਵਾਕਈ ਇੰਨੇ ਮਸਰੂਫ ਵਕਤ ਦੇ ਵਿੱਚੋਂ ਪੰਜਾਬੀ ਕਵੀ ਚਲਾ ਰਹੇ ਹੋ। ਤੁਹਾਡੀ ਕੱਲ੍ਹ ਵੀ ਮੁਲਾਕਾਤ ਸੀ ਡਾਕਟਰ ਨੀਤੂ ਅਰੋੜਾ ਦੇ ਨਾਲ। ਮੈਂ ਦੇਖੀ ਸਾਰਾ ਪ੍ਰੋਗਰਾਮ ਬਹੁਤ ਅੱਛਾ ਤੁਸੀਂ ਪ੍ਰੋਗਰਾਮ ਕੀਤਾ। ਹੋਰ ਲੋਕਾਂ ਨਾਲ ਤੁਸੀਂ ਗੱਲ ਕਰਦੇ ਹੋ। ਤੁਸੀਂ ਮੈਂ ਇੱਕ ਦਫਾ ਕਾਲ ਕੀਤੀ ਤੁਸੀਂ ਐਡੀ ਮਿਹਰ ਤੁਹਾਡੀ ਪੰਜਾਬੀ ਨਾਲ ਮੁਹੱਬਤ ਦੀ ਮੈਂ ਗੱਲ ਦੱਸਣ ਲੱਗਾ ਲੋਕਾਂ ਨੂੰ ਕਿ ਡਾਕਟਰ ਸਾਹਿਬ ਨੇ ਆਪਣਾ ਆਦਮ ਮਲਿਕ ਸਾਹਿਬ ਨੇ ਬਸ ਇੱਕ ਕਾਲ ਤੇ ਕਿਹਾ ਜੀ ਠੀਕ ਹੈ। ਹਾਲਾਂਕਿ ਉਹਨਾਂ ਕੋਲ ਬੜਾ ਥੋੜਾ ਟਾਈਮ ਹੁੰਦਾ ਵੇ, ਮਸਰੂਫੀਅਤ ਉਹਨਾਂ ਦੀ ਇਸ ਤਰ੍ਹਾਂ ਤੇ ਬੜੀ ਮਿਹਰਬਾਨੀ ਜੀ। ਅਸੀਂ ਮੇਰੇ ਸਾਰੀ ਟੀਮ ਜਿਹੜੀ ਤੁਹਾਡੇ ਵੱਲ ਨਾਲ ਮੈਂ ਗੱਲ ਕਰਨਾ ਚਾਹੁੰਦਾ ਦੋਸਤਾਂ ਨਾਲ। ਮੈਨੂੰ ਹੁਣ ਲੱਗਦਾ ਹੈ ਕਿ ਜਦੋਂ ਦਾ ਸੋਸ਼ਲ ਮੀਡੀਆ ਤੇ ਪੰਜਾਬੀ ਲੋਕ ਆਏ ਨੇ ਇਹ ਮਾਂ ਬੋਲੀ ਦਾ ਵਧਾ ਹੈ ਔਰ ਮਾਂ ਬੋਲੀ ਦੇ ਮੁਕਾਮ ਵੱਲ ਟੁਰ ਪਈ ਹੈ। ਮੇਰੀ ਇੱਕ ਬੋਲੀ ਇਸ ਹਵਾਲੇ ਨਾਲ ਕਿਉਂਕਿ ਮੈਂ ਵੀ ਇਹ ਗੱਲ ਪਹੁੰਚਾਣੀ ਹੁੰਦੀ ਤੇ ਤੁਹਾਡੇ ਤੇ ਪ੍ਰੋਗਰਾਮ 'ਚ ਆਉਣ ਦਾ ਮੈਨੂੰ ਖੁਦ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੇਰੀ ਆਵਾਜ਼ ਨੂੰ ਮੇਰੀ ਖਿਆਲ ਲੋਕਾਂ ਤੱਕ ਪੜਾਏ। ਮੇਰੀ ਇੱਕ ਬੋਲੀ ਇਹ ਅੱਜ ਕੱਲ੍ਹ ਦੀ ਮਾਂ ਬੋਲੀ ਦੇ ਹਵਾਲੇ ਨਾਲ ਕਿ ਮਾਂ ਬੋਲੀ ਨੇ ਪਜ਼ੇਬਾਂ ਪਾਈਆਂ, ਮਾਂ ਬੋਲੀ ਨੇ ਪਜ਼ੇਬਾਂ ਪਾਈਆਂ ਤੇ ਦਿੱਲੀ ਤੱਕ ਹੂਕ ਬੋਲ ਗਈ। ਵਾਹ ਵਾਹ ਵਾਹ। ਮਾਂ ਬੋਲੀ ਨੇ ਪਜ਼ੇਬਾਂ ਪਾ ਰਹੀਆਂ ਨੇ। ਇਹ ਲੋਕਾਂ ਨੂੰ ਪੰਜਾਬੀ ਬੋਲਣ ਲੱਗਿਆਂ ਸ਼ਰਮ ਨਹੀਂ ਆਉਂਦੀ ਹੁਣ, ਪਹਿਲੇ ਨਾਲੋਂ ਘੱਟ ਹੁੰਦੀ ਅਗਰ ਹੁੰਦੀ ਵੀ ਸੀ। ਬਹੁਤ ਸੋਹਣੀ ਗੱਲ। ਤੇ ਅਸੀਂ ਇਨਸ਼ਾਅੱਲਾ ਖਜ਼ਾਨੇ ਲੱਭਾਂਗੇ ਆਪਣੇ ਸੂਫੀਆਂ ਦੇ। ਇਹਦੇ ਚ ਅਸੀਂ ਇਹਨੂੰ ਦੁਨੀਆ ਭਰ ਨੂੰ ਦੱਸਾਂਗੇ ਕਿ ਅਸੀਂ ਇੱਕ ਕੌਮ ਆ ਔਰ ਸਾਡੇ ਵੱਡਿਆਂ ਦੇ ਜਿਹੜੇ ਵਿਚਾਰ ਨੇ ਉਹੀ ਦੁਨੀਆ ਨੂੰ ਪੁਰਅਮਨ ਬਣਾ ਸਕਦੇ ਨੇ। ਸਿਰਫ ਸੂਫੀ ਦੀ ਤਾਲੀਮ ਹੀ ਦੁਨੀਆ ਨੂੰ ਦਹਿਸ਼ਤਗਰਦੀ ਤੋਂ ਨਿਜਾਤ ਦੇ ਸਕਦੀ ਹੈ। ਹੋਰ ਕੋਈ ਹਿਸਾਬ ਮੌਜੂਦ ਨਹੀਂ। ਔਰ ਇਹ ਸਾਨੂੰ ਫਖਰ ਹੈ ਕਿ ਪੰਜਾਬੀਆਂ ਕੋਲ ਹੀ ਹੈ ਜਿਹੜਾ ਬੰਦੇ ਨੂੰ ਮੁਹੱਬਤ ਸਿਖਾਉਂਦਾ ਹੈ ਔਰ ਜਿਹੜਾ ਬੰਦੇ ਨੂੰ ਇਹ ਦੱਸਦਾ ਹੈ ਕਿ ਦੂਜੇ ਦੇ ਦਿਲ 'ਚ ਰੱਬ ਹੈ ਔਰ ਤੇਰੇ ਵੀ ਦਿਲ 'ਚ ਰੱਬ ਹੈ, ਤੁਹਾਨੂੰ ਇੱਕ ਮਿਕ ਕਰ ਦਿੰਦਾ ਸੂਫੀ। ਵਾਹ ਕਿਆ ਬਾਤ ਹੈ ਜੀ, ਬਈ ਬੜੀ ਸੋਹਣੀ ਗੱਲ ਕੀਤੀ ਜੀ। ਸੂਫੀ ਇੱਕ ਮਿਕ ਕਰ ਦਿੰਦਾ, ਸੂਫੀ ਜੋੜ ਦਿੰਦਾ ਹੈ, ਸੂਫੀ ਸੂਈ ਧਾਗੇ ਦਾ ਕੰਮ ਕਰਦਾ ਹੈ। ਕਿਆ ਬਾਤ ਹੈ ਮਲਿਕ ਸਾਹਿਬ। ਅਸੀਂ ਤੁਹਾਨੂੰ ਸਲਾਮ ਪੇਸ਼ ਕਰਨੇ ਆ ਜੀ, ਸਾਡੀ ਸਾਰੀ ਟੀਮ ਤੁਹਾਨੂੰ ਸਲਾਮ ਪੇਸ਼ ਕਰਦੀ ਹੈ ਤੇ ਇਨਸ਼ਾਅੱਲਾ ਫਿਰ ਵੀ ਤੁਹਾਨੂੰ ਤਕਲੀਫ ਦਿਆਂਗੇ। ਤੁਸੀਂ ਆਪਣੇ ਕੀਮਤੀ ਵਕਤ ਵਿੱਚ ਸਾਨੂੰ ਟਾਈਮ ਦੇਣਾ। ਬੜੀਆਂ ਸੋਹਣੀਆਂ ਤੁਸੀਂ ਨੇ ਗੱਲਾਂ ਕੀਤੀਆਂ, ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅੱਜ ਤੇ ਤੁਹਾਨੂੰ ਦੇਖ ਕੇ ਅਸੀਂ ਮਤਲਬ ਮੈਨੂੰ ਖੁਦ ਬੜਾ ਅੱਛਾ ਲੱਗਿਆ ਜੀ। ਅਸੀਂ ਇਨਸ਼ਾਅੱਲਾ ਮਿਲਦੇ ਰਹਾਂਗੇ, ਰਲ ਕੇ ਕੰਮ ਕਰਾਂਗੇ ਇਨਸ਼ਾਅੱਲਾ ਔਰ ਮਾਂ ਬੋਲੀ ਦਾ ਹੱਕ ਅਦਾ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। बहुत शुक्रिया जी। आज साढ़े नाल मौजूद सन बहुत बड़े सहाफ़ी, बहुत बड़े शायर, बहुत बड़े दरवेश इंसान, दानश्वर, बहुत ही सोहने दिल वाले जनाब आज़म मलिक साहब। असीं उन्हां दा शुक्रिया अदा करने। इस्लामाबाद साढ़े नाल वीडियो लिंक सन ते इंशाअल्लाह अल्लाह ने चाहा तो फिर किसी नवे प्रोग्राम में किसी होर जीनियस पंजाबी नूं लैके तुहाडी खिदमत विच हाज़र होवांगे। डॉक्टर गज़नफर बुखारी नूं
इजाजत दो, रब रखा।